ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 8 ਤਰੀਕ ਆ ਦਿਨ ਵੀਰਵਾਰ ਆ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਜੀ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਇਸ ਦੇ ਨਾਲ ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਮੈਡੀਕੇਅਰ ਦੇ ਵੱਖ-ਵੱਖ ਪਲਾਨਸ ਦੇ ਬਾਰੇ ਜਾਣਕਾਰੀ ਲੈਣੀ ਹੈ, ਉਸ ਦੇ ਵਿੱਚ ਤਬਦੀਲੀਆਂ ਕਰਾਉਣੀਆਂ ਹੈ, ਪਲਾਨਸ ਦੇ ਲਈ ਅਪਲਾਈ ਕਰਨਾ ਹੈ, ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੀਆਂ ਸੇਵਾਵਾਂ ਦਿੰਦੇ ਨੇ। ਨਾਲ ਹੀ ਟੇਕੀਆਣਾ ਇਮੀਗ੍ਰੇਸ਼ਨ ਲਾਅ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਬੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਸਨੋ, ਸਰਬਜੀਤ ਸਿੰਘ ਮੰਡਨ ਗੈਸ ਐਂਡ ਫੂਡ ਐਲਕੋ ਨੋਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸਿੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਕੁਝ ਖਬਰਾਂ ਕਰੀਏ ਨਾਲ। ਜਿੰਨੇ ਸਾਡੇ ਸਰੋਤੇ ਆ, ਤੁਹਾਡਾ ਟਰੱਕਿੰਗ ਨਾਲ ਰਿਲੇਟਡ ਕੋਈ ਕੁਐਸਚਨ ਆ, ਤੁਸੀਂ ਕਾਲ ਵੀ ਕਰ ਸਕਦੇ ਹੋ। ਟਰੱਕਿੰਗ ਕੰਪਨੀ ਜਿਹੜਾ ਕਿਉਂਕਿ ਹੁਣ ਆ ਜਿਹੜਾ ਛੁੱਟੀਆਂ ਦਾ ਸੀਜ਼ਨ ਆ ਰਿਹਾ, ਹੌਲੀਡੇ ਸੀਜ਼ਨ ਹੈਗਾ, ਤੇ ਕਹਿੰਦੇ ਭਈ ਬਹੁਤ ਜ਼ਿਆਦਾ ਚੋਰੀਆਂ ਹੁੰਦੀਆਂ ਹੈਗੀਆਂ ਕਾਰਗੋ ਦੀਆਂ। ਸੋ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤੇ ਇਸ ਵਾਰ ਬਹੁਤ ਜ਼ਿਆਦਾ ਚੋਰੀ ਵਧੀ ਆ। 2022 ਦੇ ਵਿੱਚ $19 ਮਿਲੀਅਨ ਜਿਹੜਾ ਪਹਿਲਾ ਕੁਆਰਟਰ ਆ ਉਹਦੇ ਵਿੱਚ ਕਾਰਗੋ ਦਾ ਥੈਫਟ ਹੋਇਆ, 73% ਜ਼ਿਆਦਾ ਆ ਸਨ 2021 ਨਾਲੋਂ। ਸੋ ਆਹ ਮਹੀਨੇ ਦੇ ਵਿੱਚ ਵੀ ਬਹੁਤ ਜ਼ਿਆਦਾ ਚਾਂਸ ਹੈਗੇ ਆ। ਸੋ ਜਿਹੜੇ ਆਪਣੇ ਟਰੱਕਰਸ ਹੈਗੇ ਆ ਉਹ ਵੀ ਡਿਸਕਸ ਕਰ ਸਕਦੇ ਕਿੱਦਾਂ ਤੁਸੀਂ ਆਪਣੇ ਲੋਡ ਨੂੰ ਸੇਫ ਰੱਖ ਸਕਦੇ ਆ, ਕਿਹੜੀ ਜਗ੍ਹਾ ਪਾਰਕ ਕਰਨੀ ਆ, ਟ੍ਰੇਲਰ ਛੱਡ ਕੇ ਨਹੀਂ ਜਾਣਾ, ਹੋਰ ਕੀ ਤੁਹਾਡੇ GPS ਸਿਸਟਮ ਜਾਂ ਹੋਰ ਕਿਹੜੇ ਤੁਸੀਂ ਸਿਸਟਮ ਲਾਏ ਆ, ਕਿਉਂਕਿ ਇਹ ਇੱਕ ਵੱਡਾ ਇਸ਼ੂ ਹੈਗਾ ਆ। ਸੋ ਵੱਡੀਆਂ ਕੰਪਨੀਆਂ ਜਿਹੜੀਆਂ ਆ ਬਹੁਤ ਜ਼ਿਆਦਾ ਕੰਸਰਨ ਹੈਗੀਆਂ ਇਸ ਮਹੀਨੇ ਦੇ ਵਿੱਚ, ਕਿਉਂਕਿ ਕ੍ਰਿਸਮਸ ਦੇ ਦੌਰਾਨ ਵੀ ਕਾਫੀ ਕਹਿੰਦੇ ਐਕਸਪੈਂਸਿਵ ਲੋਡ ਹੁੰਦੇ ਹੈਗੇ ਚੀਜ਼ਾਂ ਦੇ, ਤੇ ਇਹ ਇੱਕ ਵੱਡਾ ਮੁੱਦਾ ਹੈ ਟਰੱਕਿੰਗ ਦੇ ਲਈ। ਜੀ ਰਮਨ ਜੀ। ਬਿਲਕੁਲ ਜੀ, ਇਹ ਜਿਹੜਾ ਟਾਈਮ ਹੁੰਦਾ ਆ, ਖਾਸ ਕਰਕੇ ਜਿਹੜਾ ਕਾਰਗੋ ਥੈਫਟ ਹੈਗਾ ਆ, ਇਹ ਚੱਲਦਾ ਤਾਂ ਸਾਰੀ ਉਮਰ ਹੀ ਰਹਿੰਦਾ ਆ, ਸਾਰਾ ਸਾਲ ਹੀ ਚੱਲਦਾ ਰਹਿੰਦਾ ਆ। ਜਿਹੜਾ ਆਹ ਟਾਈਮ ਹੁੰਦਾ ਇਹਦੇ ਵਿੱਚ ਥੋੜਾ ਜਿਹਾ, ਕਿਉਂਕਿ ਐਕਸਪੈਂਸਿਵ ਚੀਜ਼ਾਂ ਜਿਹੜੀਆਂ ਸ਼ਿਪ ਹੁੰਦੀਆਂ ਹੈਗੀਆਂ ਬਹੁਤ ਮਾਤਰਾ 'ਚ ਸ਼ਿਪ ਹੁੰਦੀਆਂ, ਸੋ ਇਸ ਕਰਕੇ ਇਸ ਸਮੇਂ ਤੇ ਜਿਹੜਾ ਇਹ ਕੰਮ ਹੈਗਾ ਇਹ ਥੋੜਾ ਜਿਹਾ ਵੱਧ ਜਾਂਦਾ ਹੈਗਾ। ਔਰ ਖਾਸ ਕਰਕੇ ਜਿਹੜੀ ਫਲੋਰੀਡਾ ਬੈਲਟ ਹੈਗੀ ਆ ਜਾਂ ਸਦਰਨ ਕੈਲੀਫੋਰਨੀਆ ਬੈਲਟ ਹੈਗੀ ਆ, ਜਿਹੜਾ ਸਦਰਨ ਥੱਲੇ ਵਾਲਾ ਏਰੀਆ ਹੈਗਾ, ਲਰੀਡੋ ਵਾਲਾ ਏਰੀਆ ਹੈਗਾ, ਇਹਨਾਂ ਦੇ ਵਿੱਚ ਜਿਹੜਾ ਕਾਫੀ ਮਾਤਰਾ ਦੇ ਵਿੱਚ ਦੇਖਿਆ ਜਾਂਦਾ। ਸੋ ਕੋਸ਼ਿਸ਼ ਇਹ ਕਰੋ ਕਿ ਜੇ ਤੁਸੀਂ ਕਿਤੇ ਵੀ ਪਾਰਕ ਕਰਨਾ ਹੈਗਾ ਤਾਂ ਸੇਫ ਜਗ੍ਹਾ ਤੇ, ਜਿੱਥੇ ਕਿ ਤੁਹਾਡੀ ਬਿਲਕੁਲ ਵੈਲ ਲਿਟ ਏਰੀਆ ਹੈਗਾ, ਲਾਈਟਾਂ ਲੱਗੀਆਂ ਹੈਗੀਆਂ, ਸਭ ਕੁਝ ਦਿਖ ਰਿਹਾ ਹੈਗਾ, ਕੋਸ਼ਿਸ਼ ਕਰੋ ਉੱਥੇ ਪਾਰਕ ਕਰੋ। ਟਰਾਈ ਕਰੋ ਕਿ ਕਈ ਵਾਰੀ ਟਰੱਕ ਸਟਾਪ ਤੇ ਐਟ ਐਂਡ ਆਫ ਦਾ ਟਰੱਕ ਸਟਾਪ ਹੁੰਦਾ, ਕਈ ਵਾਰੀ ਬਹੁਤ ਪਿੱਛੇ ਜਾ ਕੇ ਪਾਰਕਿੰਗ ਕਰਨੀ ਆ ਜਾਂ ਕਰਦੇ ਆ ਜਾਂ ਥੋੜ੍ਹੀ ਜਿਹੀ ਸੌਖੀ ਲੱਗਦੀ ਉੱਥੇ, ਉਹ ਟਰਾਈ ਕਰੋ ਵੀ ਜਿਹੜੀ ਮਿਕਸ ਦੇ ਵਿੱਚ ਪਾਰਕ ਕਰੋ। ਦੂਸਰੀ ਗੱਲ ਹੈਗੀ ਆ ਕਿ ਜੇ ਤੁਸੀਂ ਟ੍ਰੇਲਰ ਡਰੋਪ ਕਰਨਾ ਹੈਗਾ ਤੇ ਜਿਹੜੇ ਨਵੇਂ ਬੰਦੇ ਆਏ ਹੈਗੇ ਉਹਨਾਂ ਨੂੰ ਜ਼ਰੂਰ ਇਹ ਰੱਖਣਾ ਚਾਹੀਦਾ ਆਪਣੇ ਕੋਲ ਜਿਹੜਾ ਕਿੰਗ ਪਿਨ ਲੌਕ ਹੈਗਾ। ਸੋ ਤੁਸੀਂ ਕਿੰਗ ਪਿਨ ਲੌਕ ਕਰ ਸਕਦੇ ਆ। ਆਪਣੀਆਂ ਏਅਰ ਬ੍ਰੇਕਸ ਜਿਹੜੀਆਂ ਹੈਗੀਆਂ ਉਹਨਾਂ ਤੇ ਲੌਕ ਵੀ ਲੱਗਦੇ ਹੈਗੇ, ਉਹ ਵੀ ਲਾ ਸਕਦੇ ਹੈਗੇ। ਸੋ ਇੱਦਾਂ ਦੀਆਂ ਕਾਫੀ ਚੀਜ਼ਾਂ ਹੈਗੀਆਂ, ਤੇ ਟਾਈਮ ਟੂ ਟਾਈਮ ਆਪਣੇ ਟ੍ਰੇਲਰ ਦੇ ਆਲੇ ਦੁਆਲੇ ਗੇੜਾ ਜ਼ਰੂਰ ਦਿੰਦੇ ਰਿਹਾ ਕਰੋ। ਆਪਣੇ ਪਿੱਛੇ ਸੀਲ ਜੇ ਤੁਹਾਡੇ ਲੱਗੀ ਆ ਉਹਦੀ, ਜਾਂ ਕੋਈ ਵੀ ਚੀਜ਼ ਆ,
ਤੇ ਕਿਤੇ ਵੀ ਕੋਈ ਤੁਹਾਨੂੰ ਚੀਜ਼ ਜਿਹੜੀ ਆ ਉਹ ਮਹਿਸੂਸ ਹੁੰਦੀ ਆ ਕਿ ਗਲਤ ਹੈਗੀ ਆ, ਉਹਨੂੰ ਡਾਕੂਮੈਂਟ ਜ਼ਰੂਰ ਕਰੋ, ਪਿਕਚਰਾਂ ਖਿੱਚੋ ਤੇ ਲਾਅ ਇਨਫੋਰਸਮੈਂਟ ਨੂੰ ਜ਼ਰੂਰ ਨੋਟੀਫਾਈ ਕਰੋ, ਕਿਉਂਕਿ ਉਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਬਾਅਦ ਦੇ ਵਿੱਚ ਜਾ ਕੇ ਤੁਹਾਨੂੰ ਲੋੜ ਪੈਂਦੀ ਆ। ਸੋ ਇਸ ਕਰਕੇ ਡਾਕੂਮੈਂਟ ਕਰਨਾ ਜ਼ਰੂਰੀ ਹੈਗਾ ਤੇ ਪਲੱਸ ਜਿਹੜਾ ਆ ਲਾਅ ਇਨਫੋਰਸਮੈਂਟ ਨੂੰ ਅਪਡੇਟ ਕਰਨਾ ਜ਼ਰੂਰੀ ਹੈਗਾ। ਬਹੁਤ ਵਾਰੀ ਹਰਜੋਤ ਭਾਜੀ ਇਹ ਗੱਲ ਹੁੰਦੀ ਆ ਕਿ ਯਾਰ ਲਾਅ ਇਨਫੋਰਸਮੈਂਟ ਕਰਦੀ ਕੁਛ ਨਹੀਂ, ਪਰ ਪ੍ਰੋਬਲਮ ਇਹ ਹੁੰਦੀ ਆ ਕਿ ਹਰ ਇਸ਼ੂ ਦੇ ਉੱਤੇ ਲਾਅ ਇਨਫੋਰਸਮੈਂਟ ਨੇ ਜਿਹੜਾ ਆ ਉਹ ਸਟੈਪ ਲੈਣ ਦੀ ਬਜਾਏ ਜਦੋਂ ਮਲਟੀਪਲ ਇਸ਼ੂਜ਼ ਹੁੰਦੇ ਆ ਫਿਰ ਲਾਅ ਇਨਫੋਰਸਮੈਂਟ ਹਰਕਤ 'ਚ ਆਉਂਦੀ ਆ। ਸੋ ਇਸ ਕਰਕੇ ਜਿਹੜਾ ਇਹ ਆ ਕਿ ਜਿਹੜੀ ਰਿਪੋਰਟਿੰਗ ਹੈਗੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਜੀ ਆਲਦੋ ਇਹ ਪ੍ਰੋਬਲਮ ਤਾਂ ਚਲੋ ਇਹ 'ਚੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਵੀ ਬਹੁਤ ਵਾਰੀ ਜਿਹੜਾ ਆ ਉਹਨਾਂ ਨੂੰ ਜੋ ਸੋਚਦੇ ਆ ਵੀ ਜਿਸ ਹਿਸਾਬ ਦੇ ਨਾਲ ਅਪਰੋਚ ਹੋਵੇ ਲਾਅ ਇਨਫੋਰਸਮੈਂਟ ਦੀ ਉੱਦਾਂ ਨਹੀਂ ਹੁੰਦੀ, ਉਹਨਾਂ ਦੇ ਲਈ ਵੀ ਕਈ ਸਮੱਸਿਆਵਾਂ ਨੇ, ਕਈ ਕੁਛ ਜਿਹੜਾ ਉਹ ਮੋਹਰੇ ਚੱਲਦਾ ਆ। ਤੇ ਚਲੋ ਇਹ ਤਾਂ ਇਹ ਨਹੀਂ ਆ ਵੀ ਇਕੱਲੀਆਂ ਚੋਰੀਆਂ ਕੈਲੀਫੋਰਨੀਆ 'ਚ, ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੀਆਂ ਹੁੰਦੀਆਂ ਹੋਣਗੀਆਂ। ਬਾਕੀ ਸੋਤੇ ਜੇ ਤੁਹਾਡੇ ਵੀ ਕੋਈ ਟਰੱਕਿੰਗ ਨਾਲ ਸੰਬੰਧਿਤ ਸਵਾਲ ਨੇ, ਕੋਈ ਵਿਚਾਰ ਕਰਨਾ ਚਾਹੁੰਦੇ ਆ ਤੁਸੀਂ, ਕੋਈ ਆਪਣੀ ਸਲਾਹ ਜਾਂ ਕੁਛ ਵੀ ਸਵਾਲ ਨੇ, ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ। ਰਮਨ ਜੀ ਰੇਟਸ ਵਗੈਰਾ ਦਾ ਕਿੱਦਾਂ ਆ? ਸੀਜ਼ਨਲ ਹਾਈ ਕੁਛ ਆਏ ਨੇ? ਹੌਲੀਡੇ ਸੀਜ਼ਨ 'ਚ ਯੂਜਲੀ ਤਾਂ ਨੂੰ ਜਾਂਦਾ ਹੁੰਦੇ ਆ ਪ੍ਰਾਈਸਿਸ, ਡਿਮਾਂਡ ਥੋੜ੍ਹੀ, ਡਿਮਾਂਡ ਸਪਲਾਈ ਦਾ ਸਭ ਨੂੰ ਹੀ ਪਤਾ ਹੈ ਉਸ ਟਾਈਮ ਦੇ ਉੱਤੇ ਹੁੰਦਾ ਆ। ਇਸ ਵਾਰ ਕੀ ਚੱਲ ਰਹੀ ਪੋਜੀਸ਼ਨ? ਇਸ ਵਕਤ ਰਾਜਵੀਰ ਪੋਜੀਸ਼ਨ ਹੈਗੀ ਹੈ ਕਿ ਕਿਉਂਕਿ ਚਾਈਨਾ ਦੇ ਵਿੱਚ ਵੀ ਇਸ਼ੂਜ਼ ਜਿਹੜੇ ਖੜੇ ਹੋਏ ਆ ਇਸ ਵੇਲੇ ਕਿ ਉਹਨਾਂ ਦੇ ਉੱਥੇ ਵੇਵ ਜਿਹੜੀ ਆਈ ਹੋਈ ਹੈ ਦੁਬਾਰਾ, ਕਾਫੀ ਹੈਵੀ ਵੇਵ ਹੈਗੀ ਆ ਜਿਹੜੀ ਕਰੋਨਾ ਵਾਇਰਸ ਦੀ ਆ। ਸੋ ਇਸ ਕਰਕੇ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੀ ਸ਼ਿਪਿੰਗ ਕੰਪਨੀਆਂ ਹੈਗੀਆਂ ਉਹ ਵੀ ਕਾਫੀ ਇਸ ਵੇਲੇ ਹਰਟ ਕਰ ਰਹੀਆਂ ਹੈਗੀਆਂ, ਔਰ ਜਿਹੜੇ ਉੱਥੋਂ ਸ਼ਿਪਸ ਦੀ ਬੁਕਿੰਗ ਹੈਗੀ ਆ, ਜਿਹੜੀ ਕੰਟੇਨਰ ਬੁਕਿੰਗ ਹੈਗੀ ਆ, ਉਹ ਪਿਛਲੇ ਹਫ਼ਤਿਆਂ ਦੇ ਵਿੱਚ ਆਲਮੋਸਟ 22% ਮਾਈਨਸ ਗਈ ਹੈਗੀ ਆ। ਉਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਇੱਥੇ ਪੋਰਟਸ ਹੈਗੀਆਂ ਉਹਨਾਂ ਨੇ ਜਿਹੜਾ ਪਿਛਲਾ ਬੈਕਅਪ ਸੀਗਾ ਸਾਰਾ ਆਲਮੋਸਟ ਕਲੀਅਰ ਅਪ ਕਰ ਰਿਹਾ ਹੈਗਾ। ਕੋਈ ਤਕਰੀਬਨ 60 ਦੇ ਕਰੀਬ ਸਾਰੇ ਅਮਰੀਕਾ ਦੇ ਆਲੇ ਦੁਆਲੇ ਤੇ ਵੈਂਕੂਵਰ ਪੋਰਟਸ ਦੇ ਉੱਤੇ ਤਕਰੀਬਨ 60 ਦੇ ਕਰੀਬ ਜਿਹੜੇ ਸ਼ਿਪ ਹੈਗੇ ਸਿਰਫ ਆਫਲੋਡਿੰਗ ਲਈ ਵੇਟ ਕਰ ਰਹੇ ਆ। ਵੈਸਟ ਕੋਸਟ ਦੀਆਂ ਜਿੰਨੀਆਂ ਵੀ ਪੋਰਟਸ ਹੈਗੀਆਂ ਪ੍ਰੀਟੀ ਮੱਚ ਅਪ ਟੂ ਡੇਟ ਹੈਗੀਆਂ, ਉਹਨਾਂ ਦੇ ਜਿਹੜੇ ਲੋਡ ਵਗੈਰਾ ਹੈਗੇ ਆ, ਸ਼ਿਪਿੰਗ ਜਿਹੜੇ ਸ਼ਿਪਸ ਹੈਗੇ ਆ ਉਹ ਆਫਲੋਡ ਹੈਗੇ ਆ। ਜਿੰਨਾ ਕੁ ਜ਼ਿਆਦਾ ਰਸ਼ ਹੈਗਾ ਇਸ ਵੇਲੇ ਜਾਰਜੀਆ ਦੀ ਜਿਹੜੀ ਹੈਗੀ ਆ ਸਵੈਨਾ ਪੋਰਟ ਆ ਉੱਥੇ ਹੈਗਾ। ਸੋ ਉਸ ਤੋਂ ਬਿਨਾਂ ਜਿਹੜਾ ਇਸ ਵੇਲੇ ਰੇਟਸ ਹੈਗੇ ਆ ਰਾਜਕਿਰਨ ਕੀ ਨਵੰਬਰ ਦੀ ਜਿਹੜੀ ਡਿਮਾਂਡ ਹੈਗੀ ਆ ਟਰੱਕਾਂ ਦੀ ਜਿਹੜੀ ਸੇਲ ਹੈਗੀ ਆ ਉਹ ਸਟਰੋਂਗ ਰਹੀ ਹੈਗੀ ਆ, ਜਿਹੜੀ ਨਿਊ ਟਰੱਕ ਸੇਲ ਹੈਗੀ ਆ। ਜਿਹੜਾ ਇਸ ਵੇਲੇ ਗੱਲ ਕਰੀਏ ਜੇ ਰੇਟਸ ਦੀ ਤੇ ਅਜੇ ਤੱਕ ਤਾਂ ਕਪੈਸਿਟੀ ਸਟਿਲ ਬਣੀ ਹੋਈ ਆ, ਬਰਕਰਾਰ ਆ ਕਪੈਸਿਟੀ ਜਿਹੜੀ ਆ ਟਰੱਕਿੰਗ ਦੀ। ਸੋ ਇਸ ਕਰਕੇ ਜਿਹੜੇ ਰੇਟਸ ਹੈਗੇ ਆ ਉਹ ਸਟਿਲ ਸੌਫਟਰ ਸਾਈਡ ਤੇ ਹੈਗੇ ਆ। ਕੋਈ ਏਡਾ ਖਾਸ ਜੇ ਕਹੀਏ ਵੀ ਹੌਲੀਡੇ ਸੀਜ਼ਨ ਦਾ ਜਿੱਦਾਂ ਯੂਜ਼ਲੀ ਫਰਕ ਪੈਂਦਾ ਹੁੰਦਾ ਉਹ ਨਹੀਂ ਹੈਗਾ। ਐਮਾਜ਼ੋਨ ਵੱਲੋਂ ਵੀ ਕੋਈ ਜ਼ਿਆਦਾ ਏਡੀ ਮਤਲਬ ਕਿ ਜਿਸ ਤਰ੍ਹਾਂ ਨੋਰਮਲੀ ਇਸ ਟਾਈਮ ਦੇ ਉੱਤੇ ਬਹੁਤ ਗਹਿਮਾ ਗਹਿਮੀ ਹੋ ਜਾਂਦੀ ਆ, ਬਹੁਤ ਬਿਜ਼ੀ ਹੋ ਜਾਂਦਾ ਹੈ ਕੰਮ ਕਿਉਂਕਿ ਹੌਲੀਡੇ ਸੀਜ਼ਨ ਪੂਰੇ ਜ਼ੋਰਾਂ ਤੇ। ਪਰ ਅਰਕੀ ਜਿਹੜਾ ਬਲੈਕ ਫਰਾਈਡੇ ਹੈਗਾ ਜਾਂ ਸਾਈਬਰ ਮੰਡੇ ਹੈਗਾ ਰਿਕਾਰਡ ਤੋੜ ਸੇਲ ਹੋਈ ਆ, ਲੇਕਿਨ ਸਟਿਲ ਜਿਹੜਾ ਉਹ ਕੰਮ ਹੈਗਾ ਉੱਥੇ ਦਾ ਉੱਥੇ ਹੀ ਆ। ਜਿੱਥੋਂ ਅੰਦਾਜ਼ਾ ਇਹ ਲੱਗਦਾ ਹੈਗਾ ਕਿ ਜਿਹੜੀ ਪੁਰਾਣੀ ਇਨਵੈਂਟਰੀ ਸੀਗੀ ਆ, ਜਿਹੜਾ ਪੁਰਾਣਾ ਪਿਛਲਾ ਸਾਰਾ ਸਮਾਨ ਸੀਗਾ ਮੇਰੇ ਖਿਆਲ ਉਹ ਕਾਫੀ ਕੱਢਿਆ ਹੈਗਾ ਸਟੋਰਸ ਨੇ। ਤੇ ਸੋ ਇਸ ਕਰਕੇ ਜਿਹੜੇ ਰੇਟਸ ਹੈਗੇ ਆ ਸਟਿਲ ਸੌਫਟ ਹੈਗੇ ਆ, ਸਟਿਲ ਉੱਥੇ ਹੀ ਸਟੈਂਡ ਸਟਿਲ ਹੈਗੇ ਆ, ਕੋਈ ਖਾਸ ਫਰਕ ਨਹੀਂ ਪਿਆ ਹੈਗਾ। ਜੀ ਬਿਲਕੁਲ ਰਮਨ ਜੀ, ਜਿਹੜੇ ਕੰਟੇਨਰ ਦਾ ਰੇਟ ਜਿਹੜਾ ਸੀਗਾ ਨਾ ਅੱਗੇ ਪਿਛਲੇ ਸਾਲ ਚਾਈਨਾ ਤੋਂ ਲੌਂਗ ਬੀਚ ਜਾਂ ਓਕਲੈਂਡ ਲਿਆਉਣ ਦਾ 15 ਤੋਂ 18,000 ਤਾਈਂ ਪਹੁੰਚ ਗਿਆ ਸੀ ਸ਼ਿਪ ਦੇ ਵਿੱਚ। ਤੇ ਉਹ ਹੁਣ ਮੁੜ ਕੇ ਫੇਰ ਕਹਿੰਦੇ ਵੀ 1500 ਦੇ ਲਾਗੇ ਛਾਗੇ ਆ ਗਿਆ ਤੇ ਈਸਟ ਕੋਸਟ ਦੇ ਵਿੱਚ 3000 ਦੇ ਲੱਗੇ ਆ, 2500 ਤੋਂ 3000। ਸੋ ਇੰਨਾ ਜ਼ਿਆਦਾ ਇਮੀਡੀਏਟਲੀ ਫਰਕ ਪੈ ਗਿਆ। ਦੂਸਰਾ ਇਹ ਆ ਵੀ ਚਾਈਨਾ ਦਾ ਨਿਊ ਈਅਰ ਜਨਵਰੀ 21 ਦੇ ਲਾਗੇ ਛਾਗੇ ਆ। ਯੂਜ਼ਲੀ ਕੀ ਹੁੰਦਾ ਚਾਈਨਾ ਦੇ ਵਿੱਚ ਮੈਨੂਫੈਕਚਰਿੰਗ ਇੰਨੀ ਜ਼ਿਆਦਾ ਘਟ ਗਈ ਆ, ਇੰਨਾ ਜ਼ਿਆਦਾ ਬੁਰਾ ਹਾਲ ਆ ਚਾਈਨਾ ਦਾ। ਤੇ 2 ਵੀਕ ਦੀ ਛੁੱਟੀ ਹੁੰਦੀ, ਉਹਨੇ 2 ਵੀਕ ਹੋਰ ਅਰਲੀ ਛੁੱਟੀ ਕਰਤੀ, 4 ਵੀਕਾਂ ਦੀ ਛੁੱਟੀ ਹੋਣੀ ਆ। ਸੋ ਜਿਸ ਹਿਸਾਬ ਦੇ ਨਾਲ ਤੁਸੀਂ ਕਹਿ ਰਹੇ ਸ਼ਿਪ ਵੀ ਆ ਰਹੇ ਆ, ਜਿਹੜੇ ਲੋਕ ਜਿਹੜੇ ਆਪਣੇ ਭੈਣ ਭਰਾ ਕੰਮ ਕਰਦੇ ਹੈਗੇ ਆ ਪੋਰਟਸ ਦੇ,
ਸਮਾਨ ਚੱਕਦੇ, ਤੇ ਉਹਨਾਂ ਲਈ ਮੈਨੂੰ ਲੱਗਦਾ ਵੀ ਆਉਣ ਵਾਲਾ ਮਹੀਨਾ ਤਾਂ ਆਲਮੋਸਟ ਡੈਡ ਹੀ ਹੋਊਗਾ ਜਿਸ ਹਿਸਾਬ ਨਾਲ ਜਿਹੜੀਆਂ ਨਿਊਜ਼ ਆ ਰਹੀਆਂ। ਬਿਲਕੁਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਓਵਰਆਲ ਜਿਹੜਾ ਸਲੋ ਡਾਊਨ ਹੈਗਾ ਆ ਉਹ ਮਤਲਬ ਕਿ ਚੱਲ ਰਿਹਾ ਹੈਗਾ, ਔਰ ਇਹ ਸਰਕਲ ਏਡਾ ਵੱਡਾ ਹੈਗਾ ਕਿ ਜਿਹਨੂੰ ਆਪਾਂ ਨੂੰ ਲੱਗਦਾ ਜ਼ਰੂਰ ਹੈ ਕਿ ਖੜਦਿਆਂ ਖੜੂਗਾ, ਪਰ ਜਿਹੜੀ ਇਸ ਵੇਲੇ ਫੈਡਸ ਵੱਲੋਂ ਵੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ 0.5 ਦੀ ਜਗ੍ਹਾ ਤੇ 0.75 ਫਿਰ ਜਿਹੜਾ ਇੰਟਰਸਟ ਰੇਟ ਵਧਾਉਣ ਦੀ ਗੱਲ ਸੋਚੀ ਜਾ ਰਹੀ ਹੈ, ਸੋ ਉਹਦੇ ਤੇ ਵੀ ਮਤਲਬ ਕਿ ਜ਼ਰੂਰ ਧਿਆਨ ਦੇਣ ਦੀ ਲੋੜ ਹੈ। ਪਰ ਓਵਰਆਲ ਜੇ ਆਪਾਂ ਕਹੀਏ ਜਿਹੜੀ ਇਕੋਨਮੀ ਹੈਗੀ ਆ ਇਸ ਵਾਰੀ ਬੜੀ ਵੀਅਰਡ ਐਕਟ ਕਰ ਰਹੀ ਹੈਗੀ ਆ, ਜਿਹਦੇ ਵਿੱਚ ਜਿਹੜੇ ਫੈਕਟਰਸ ਹੁੰਦੇ ਆ ਯੂਜ਼ਲੀ ਅਨਪਲੋਇਮੈਂਟ ਰੇਟ ਹਾਈ ਚਲਾ ਜਾਂਦਾ ਆ, ਕਾਫੀ ਚੀਜ਼ਾਂ ਜਿਹੜੀਆਂ ਉਹ ਇਫੈਕਟ ਕਰਦੀਆਂ, ਪਰ ਇਸ ਵੇਲੇ ਜਿਹੜਾ ਹੈਗਾ ਆ ਇਹਦੇ ਵਿੱਚ ਵੀਅਰਡ ਇਹ ਹੋ ਰਿਹਾ ਕਿ ਅਨਇੰਪਲੋਇਮੈਂਟ ਰੇਟ ਜਿਹੜਾ ਆ ਉਹ ਥੱਲੇ ਨਹੀਂ ਉੱਪਰ ਨਹੀਂ ਜਾ ਰਿਹਾ ਹੈਗਾ, ਉਹ ਆਲਮੋਸਟ ਉੱਥੇ ਸਟੈਂਡ ਸਟਿਲ ਹੈਗਾ 40-50 ਸਾਲ ਦਾ ਜਿਹੜਾ ਲੋਐਸਟ ਹੈਗਾ ਜੀ। ਔਰ ਉਹਦੇ ਨਾਲ ਜਿਹੜਾ ਹੈਗਾ ਕਿ ਆਪਾਂ ਦੇਖ ਰਹੇ ਹਾਂ ਕਿ ਕਿੰਨੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਲੇ ਆਫ ਕਰ ਰਹੀਆਂ ਹੈਗੀਆਂ, ਇੰਨੀ ਦੁਨੀਆ ਲੇ ਹੋ ਰਹੀ ਹੈਗੀ ਆ, ਪਰ ਸਟਿਲ ਲਾਸਟ ਮੰਥ 2,19,000 ਜਿਹੜੀਆਂ ਜੌਬਾਂ ਕ੍ਰੀਏਟ ਹੋਈਆਂ ਹੈਗੀਆਂ, ਸੋ ਉਹ ਇੱਕ ਬਿਲਕੁਲ ਡਿਫਰੈਂਟ ਜਿਹਾ ਹੀ ਮੈਸੇਜ ਜਾ ਰਿਹਾ ਹੈਗਾ ਮਾਰਕੀਟ ਦੇ ਵਿੱਚ। ਸੋ ਐਨਲਿਸਟ ਵੀ ਇਸ ਵੇਲੇ ਬਹੁਤ ਮਤਲਬ ਕਿ ਜਿਹਨੂੰ ਕਹਿ ਲਓ ਵੀ ਉਹ ਉਸ ਸਥਿਤੀ 'ਚ ਹੈਗੀ ਆ ਕਿ ਸਮਝ ਨਹੀਂ ਆ ਰਹੀ ਵੀ ਐਕਚੁਅਲੀ ਹੋ ਕੀ ਰਿਹਾ ਹੈਗਾ। ਸੋ ਇਕੋਨਮੀ ਇਸ ਟਾਈਮ ਪਤਾ ਨਹੀਂ ਕਿਹੜੇ ਪਾਸੇ ਨੂੰ ਜਿਹੜਾ ਉਹ ਜਾਣਾ ਆ। ਰਾਤ ਨੂੰ ਸੁੱਤੇ ਪਏ ਕਈ ਉਸਲ ਵੱਟੇ ਲੈਂਦੇ ਰਹਿੰਦੇ ਨਾ, ਕਦੀ ਇੱਧਰ ਕਦੀ ਉੱਧਰ, ਕਦੀ ਇੱਦਾਂ ਕਦੀ ਉੱਦਾਂ। ਸੋ ਇਕੋਨਮੀ ਦਾ ਇਸ ਟਾਈਮ ਪਤਾ ਨਹੀਂ ਲੱਗ ਰਿਹਾ ਵੀ ਨੀਂਦ ਵੀ ਆਈ ਆ ਕਿ ਜਾਗਦੇ ਆ ਜਾਂ ਕੀ ਆ, ਸੋ ਸਮਝ ਹੀ ਨਹੀਂ ਆ ਰਹੀ ਕੀ ਹੈਗਾ ਆ। ਬੜੇ ਬੜੇ ਜਿਹੜੇ ਅਰਥ ਸ਼ਾਸਤਰੀ ਇਹ ਉਹ ਆਪੋ ਆਪਣੇ ਹਰ ਇੱਕ ਜਾਣਾ ਜਿਹੜਾ ਉਹ ਦੱਸ ਰਿਹਾ। ਆਲਦੋ ਅੱਜ ਇੱਕ ਟਰਾਂਸਪੋਰਟ ਡਾਈਵ ਵਾਲਿਆਂ ਨੇ ਆਰਟੀਕਲ ਜਿਹੜਾ ਉਹ ਛਾਪਿਆ ਹੈਗਾ ਆ ਵੀ ਫਰੇਟ ਵੇਵਜ਼ ਵਾਲਿਆਂ ਨੇ, ਉਹ ਕਹਿੰਦੇ ਆ ਵੀ ACT ਦੀ ਜਿਹੜੀ ਰਿਸਰਚ ਆ ਉਸ ਨੇ ਖਤਰੇ ਦਾ ਘੁੱਗੂ ਵਜਾਇਆ ਆ। ਕਹਿੰਦੇ ਵੀ ਟਰੱਕਿੰਗ ਮਾਰਕੀਟ ਬਾਟਮ ਹੋ ਰਹੀ ਆ, ਤੇ ਕਹਿੰਦੇ ਵੀ ਬਿਗੇਸਟ ਪਰਜ ਆਫ ਸਮਾਲ ਕੈਰੀਅਰਸ, ਗ੍ਰੇਟ ਪਰਜ ਆਫ ਸਮਾਲ ਕੈਰੀਅਰਸ ਜਿਹੜੀ ਆ ਉਹ ਆਉਣ ਜਾ ਰਹੀ ਆ। ਇਹ ਉਹੀ ਨੇ ਰਮਨਜੀਤ ਤੇ ਹਰਜੋਤ ਜੀ, ਜਦੋਂ ਆਪਾਂ ਇਹ ਫਰੇਟ ਵੇਵਜ਼ ਵਾਲਿਆਂ ਨੇ ਉਦੋਂ ਇੱਦਾਂ ਦੀਆਂ ਜਿਹੜੀਆਂ ਪਹਿਲਾਂ ਮੁੱਢਲੇ ਤੌਰ ਦੇ ਉੱਤੇ ਦੱਸਣਾ ਸ਼ੁਰੂ ਕਰ ਰਿਹਾ ਸੀਗਾ ਵੀ ਮਾਰਕੀਟ ਜਿਹੜੀ ਟਰੱਕਿੰਗ ਮਾਰਕੀਟ ਆ ਉਸ ਦੇ ਵਿੱਚ ਗਿਰਾਵਟ ਆ ਰਹੀ ਆ। ਉਸ ਤੋਂ ਕਈ ਵੀਕ ਪਹਿਲਾਂ ਲੋਕ ਮੰਨਦੇ ਨਹੀਂ ਸੀਗੇ, ਤੇ ਬਾਅਦ ਵਿੱਚ ਆਪਾਂ ਦੇਖਿਆ ਵੀ ਇਹ ਚੀਜ਼ ਹੋਈ ਆ। ਆਪਾਂ ਦੇਖ ਹੀ ਰਹੇ ਹਾਂ ਆਲਰੇਡੀ ਜਿਹੜੀ ਸਮਾਲ ਟਰੱਕਿੰਗ ਕੈਰੀਅਰਸ ਆ, ਕੰਪਨੀਜ਼ ਆ, ਉਹਨਾਂ ਦੇ ਕਈਆਂ ਦੀਆਂ ਬੈਂਕਰਪਸੀਜ਼ ਜਾਂ ਬੰਦ ਹੋਣਾ ਤਾਂ ਆਲਰੇਡੀ ਸ਼ੁਰੂ ਹੋਇਆ ਪਿਆ। ਬਿਲਕੁਲ ਰਾਸ਼ਟਰ, ਇਹ ਜਿਹੜਾ ਦੇਖੋ ਟਰੱਕਿੰਗ ਦਾ ਜਿਹੜਾ ਬਾਟਮ ਅਪ ਆ ਉਹ ਸਾਰਿਆਂ ਨਾਲੋਂ ਪਹਿਲਾਂ ਹੋਊਗਾ, ਜਿੱਦਾਂ ਕਿ ਆਪਣਾ ਜਿਹੜਾ ਡਾਊਨਫਾਲ ਹੈਗਾ ਆਪਾਂ ਫਰਵਰੀ ਦੀ ਲੈ ਕੇ ਚੱਲਦੇ ਹਾਂ, ਫਰਵਰੀ ਤੋਂ ਆਪਾਂ ਸਲੋ ਡਾਊਨ ਸ਼ੁਰੂ ਹੋਇਆ ਹੈਗਾ। ਠੀਕ ਹੈ। ਸੋ ਉਹ ਉੱਥੋਂ ਜੇ ਚੱਲੀਏ ਤੇ ਆਪਣਾ ਸਾਲ ਕੁ ਦਾ ਟਾਈਮ ਹੁੰਦਾ ਤੇ ਇਸ ਸਾਲ ਦੇ ਐਂਡ 'ਚ ਜਾਂ ਕਹਿ ਲਓ ਅਗਲੇ ਸਾਲ ਦੇ ਫਸਟ ਕੁਆਰਟਰ ਦੇ ਵਿੱਚ ਬਾਟਮ ਹੋਣ ਦੀ ਜਿਹੜੀ ਚਾਂਸਿਸ ਹੈਗੇ ਕਿ ਬਾਟਮ ਹੋ ਜਾਵੇ, ਤੇ ਉਸ ਤੋਂ ਬਾਅਦ ਜਿਹੜਾ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ ਆ। ਤੇ ਟਰੱਕਿੰਗ ਦੀ ਰਿਕਵਰੀ ਵੀ ਜਿਹੜੀ ਆ ਉਹ ਆਲਮੋਸਟ ਆਮ ਨਾਰਮਲ ਮਾਰਕੀਟ ਨਾਲੋਂ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਆ। ਸੋ ਇਸ ਕਰਕੇ ATRI ਜਿਹੜਾ ਹੈਗਾ ਉਹਨਾਂ ਵੱਲੋਂ ਕਾਫੀ ਚੀਜ਼ਾਂ ਜਿਹੜੀਆਂ ਇਸ ਵੇਲੇ ਗੱਲ ਕਹੀਆਂ ਜਾ ਰਹੀਆਂ ਬਾਟਮ ਅਪ ਕਹਿ ਰਹੇ ਆ, ਪਰ ਅਗੇਨ ਜਿਹੜੀ ਪ੍ਰੋਬਲਮ ਹੈਗੀ ਆ ਕਾਸਟ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਵਧੀ ਹੋਈ ਆ। ਸੋ ਇਸ ਕਰਕੇ ਜਿੰਨੇ ਵੀ ਇਸ ਵੇਲੇ ਟਰੱਕਿੰਗ ਇੰਡਸਟਰੀ ਜਿਹੜੀਆਂ ਛੋਟੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਲਈ ਸਰਵਾਈਵ ਕਰਨਾ ਔਖਾ ਹੀ ਨਹੀਂ, ਬਹੁਤ ਟਫ ਹੋ ਰਿਹਾ ਹੈਗਾ। ਔਰ ਈਵਨ ਜਿਹੜੀਆਂ ਵੱਡੀਆਂ ਕੰਪਨੀਆਂ ਵੀ ਹੈਗੀਆਂ ਇਸ ਵੇਲੇ ਉਹਨਾਂ ਦੇ ਵਿੱਚ ਵੀ ਇਹ ਇਸ਼ੂ ਆ। ਜਿਸ ਤਰ੍ਹਾਂ ਕਿ ਲਾਸਟ ਕਪਲ ਆਫ ਵੀਕਸ 'ਚ ਪਹਿਲਾਂ ਵੀ ਆਪਾਂ ਇਹ ਗੱਲ ਕੀਤੀ, ਸ਼ਾਇਦ ਮੈਂ ਰੇਡੀਓ ਤੇ ਕੀਤੀ ਹੈ ਕਿ ਨਹੀਂ ਕੀਤੀ, ਕਿ ਆਪਣੇ ਪ੍ਰੋਮੀਨੈਂਟ ਕੰਪਨੀਜ਼ ਦੇ ਨਾਲ ਗੱਲ ਹੁੰਦੀ ਹੈ ਜਿਹੜੀਆਂ ਕਿ 100-150-200 ਟਰੱਕ ਦੇ ਤਕਰੀਬਨ ਲਾਗੇ ਛਾਗੇ ਹੈਗੀਆਂ, ਔਰ ਉਹ ਵੀ ਇਹ ਗੱਲ ਕਹਿ ਰਹੇ ਹੈਗੇ ਆ ਕਿ ਪਿਛਲੇ 5-7 ਮਹੀਨਿਆਂ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਪਾਕਟ ਦੇ ਵਿੱਚੋਂ ਇਨਵੈਸਟ ਕਰ ਚੁੱਕੇ ਆ ਵਿਦਨ ਦਾ ਆਪਣੀ ਕੰਪਨੀ ਦੇ ਟੂ ਮੇਕ ਇਟ ਕੀਪ ਇਟ ਰਨਿੰਗ। ਸੋ ਹੁਣ ਜਿਹੜੀ ਕੰਪਨੀ ਤਾਂ ਉਹ ਸੈਲਫ ਸਫੀਸ਼ੀਐਂਟ ਹੈਗੀ ਆ, ਪੁਰਾਣੀ ਹੈਗੀ ਆ, ਪ੍ਰੋਮੀਨੈਂਟ ਹੈਗੀ ਆ, ਜੇਬ 'ਚ ਪੈਸੇ ਹੈਗੇ ਆ, ਇਨਵੈਸਟ ਕਰ ਦੇਣਗੇ, ਹੈ ਨਾ। ਪਰ ਜਿਹੜੀ ਕੰਪਨੀ ਡੇ ਟੂ ਡੇ ਬੇਸਿਸ ਨਾਲ ਚੱਲਦੀ ਹੈਗੀ ਹੈ, ਜਿੱਦਾਂ ਕਿ ਆਪਣੀਆਂ ਨਾਰਮਲੀ ਜਿੰਨੀਆਂ ਛੋਟੀਆਂ ਕੰਪਨੀਆਂ ਹੈਗੀਆਂ ਪਲੈਨਿੰਗ ਨਹੀਂ ਹੁੰਦੀ, ਤੇ ਉਹ ਫਿਰ ਉਹਨਾਂ ਦੀ
ਤੇ ਜਿਹੜੀ ਉਹ ਸਿਚੁਏਸ਼ਨ ਜਿਹੜੀ ਉਹ ਖਰਾਬ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਆ। ਬਟ ਡੈਫੀਨੇਟਲੀ ਜੇ ਤੁਸੀਂ ਹੋਲਡ ਅਪ ਕਰ ਸਕਦੇ ਆ, ਜੇ ਤੁਸੀਂ ਇਹਨੂੰ ਹੋਲਡ ਕਰਕੇ ਰੱਖ ਸਕਦੇ ਆ, ਤੇ ਜਿਹੜਾ ਨੈਕਸਟ ਫੇਜ਼ ਹੁੰਦਾ ਆ, ਹਮੇਸ਼ਾ ਜਦੋਂ ਤੁਸੀਂ ਇਦਾਂ ਦਾ ਡਾਊਨਫਾਲ ਆਉਂਦਾ ਆ ਤੇ ਨੈਕਸਟ ਫੇਜ਼ ਵਧੀਆ ਹੋ ਜਾਂਦਾ, ਓਨਲੀ ਜਿਹੜਾ ਕੀ ਹੋਲਡ ਕਰ ਲੈਂਦਾ। ਪਰ ਅਗੇਨ ਜਿਹੜਾ ਹੋਲਡ ਕਰ ਪਾਉਣਾ ਜਿਹੜਾ ਆ ਉਹ ਬਹੁਤ ਔਖਾ ਲੱਗ ਰਿਹਾ ਹੈਗਾ। ਇੱਥੇ ਹੀ ਰਾਜਨ ਮੈਂ ਇੱਕ ਹੋਰ ਜੀ ਜੀ ਜਿਹੜੀ ਟਾਈਮ ਤੱਕ ਨਾ ATRI ਦੀ ਗੱਲ ਜਿਹੜੀ ਆ ਉਹ ਕਰਨੀ ਚਾਹੂੰਗਾ ਜ਼ਰੂਰ। ਕਿ ਆਪਣਾ ATRI ਵੱਲੋਂ ਜਿਹੜਾ ਆ ਇੱਕ ਕਾਲ ਇਸ਼ੂ ਕੀਤੀ ਗਈ ਆ ਮੋਟਰ ਕੈਰੀਅਰ ਨੂੰ, ਕਿ ਜਿਹੜੇ ਆਪਾਂ ਹਮੇਸ਼ਾ ਇੱਥੇ ਰਾਜਨ ਆਪਾਂ ਬਹੁਤ ਸੁਣਦੇ ਆ ਕਿ ਜਿਹੜੇ ਟੋ ਬਿਲਸ ਹੈਗੇ ਆ ਉਹ ਬਹੁਤ ਜ਼ਿਆਦਾ ਹਾਈ ਟੋ ਬਿਲਸ ਹੁੰਦੇ ਆ, ਹਜ਼ਾਰਾਂ ਤੋਂ ਕਈਆਂ ਦੇ ਲੱਖਾਂ 'ਚ ਆਏ ਆ ਕਹਿੰਦੇ। ਹਾਂ, ਹਜ਼ਾਰਾਂ ਲੱਖਾਂ ਦੇ ਵਿੱਚ ਸਾਡੇ ਟੋ ਬਿਲਸ ਹੁੰਦੇ ਆ। ਸੋ ਉਹ ਜਿਹੜੇ ਆ ਟੋ ਬਿਲਸ ਹੈਗੇ ਆ ਉਹਨਾਂ ਦੇ ਲਈ ਗੱਲ ਉੱਠੀ ਹੈਗੀ ਆ। ਸੋ ATRI ਨੂੰ ਇਹ ਕਿਹਾ ਗਿਆ ਕਿ ਟਰੱਕਿੰਗ ਕੰਪਨੀਆਂ ਦਾ ਸਰਵੇ ਕਰੋ ਕਿ ਕਿਹੜੀ ਕਿਹੜੀ ਟਰੱਕਿੰਗ ਕੰਪਨੀ ਨੂੰ ਕਿੱਥੇ ਕਿੱਥੇ ਮਤਲਬ ਕਿ ਇਹ ਜਿਹੜਾ ਮਤਲਬ ਕਿ ਐਕਸਪੈਂਸ ਦੇਣਾ ਪੈ ਰਿਹਾ, ਕਿੰਨਾ ਦੇਣਾ ਪੈ ਰਿਹਾ, ਕੀ ਹੋ ਰਿਹਾ, ਹੈ ਨਾ। ਸੋ ਉਹ ਜਿਹੜੀ ਗੱਲ ਹੈਗੀ ਆ ਉਹਦੇ ਤੇ ATRI ਵਾਲਿਆਂ ਨੇ ਸਰਵੇ ਜਿਹੜਾ ਆ ਉਹ ਕਰ ਰਹੇ ਹੈਗੇ। ਸੋ ਉਹ ਜਿਹੜਾ ਸਰਵੇ ਹੈਗਾ ਉਹਦੇ ਵਿੱਚ ਪਲੀਜ਼ ਆਪਣਾ ਹਿੱਸਾ ਲੈਣਾ ਬਹੁਤ ਜ਼ਿਆਦਾ ਲਾਜ਼ਮੀ ਹੈਗਾ। ਔਰ ਸਾਰਿਆਂ ਨੂੰ ਕਵਾਂਗੇ ਕਿ ਮੈਂ ਜਿਹੜਾ ਹੈਗਾ ਇੱਥੇ ਇਸ ਵੇਲੇ ਫੇਸਬੁੱਕ ਆ ਉਹਦੇ ਤੇ ਮੈਂ ਉਹਦਾ ਲਿੰਕ ਵੀ ਪਾਉਣ ਲੱਗਾ ਆ। ਠੀਕ ਹੈ। ਸੋ ਜਿਹੜਾ ਤੁਸੀਂ ਇਹ ਸਰਵੇ ਜ਼ਰੂਰ ਜਾ ਕੇ ਲੈਣਾ ਹੈਗਾ। ਇਹ ਕੌਨਫੀਡੈਂਸ਼ੀਅਲ ਸਰਵੇ ਹੈਗਾ, ਤੁਹਾਡੀ ਕਿਸੇ ਨੂੰ ਦੱਸਣਾ ਨਹੀਂ ਹੈਗਾ ਕਿ ਇਹਨੇ ਕੀ ਕੀਤਾ ਹੈਗਾ। ਪਰ ਡੈਫੀਨੇਟਲੀ ਜੇ ਤੁਸੀਂ ਆਪਣੀ ਆਵਾਜ਼ ਨਹੀਂ ਉਠਾਉਂਦੇ ਹੈਗੇ ਇੱਥੇ ਜਾਂ ਤੁਸੀਂ ਆਵਾਜ਼ ਨਹੀਂ ਚੱਕਦੇ ਹੈਗੇ ਤੇ ਫਿਰ ਇਸ਼ੂ ਜਿਹੜੇ ਆ ਉਹ ਖੜੇ ਰਹਿੰਦੇ ਆ। ਔਰ ਜਿਹੜਾ ਆਪਣਾ ਹੈਗਾ ਆ ਇਹਦਾ ਟੋਇੰਗ ਦਾ ਹੈਗਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਜ਼ਿਆਦਾ ਵੱਡਾ ਇਸ਼ੂ ਹੈਗਾ ਟੋਇੰਗ ਦਾ ਜਿਹੜਾ ਹੈਗਾ। ਸੋ ਜੇ ਆਪਾਂ ਸਰਵੇ ਦੇ ਵਿੱਚ ਹਿੱਸਾ ਲਵਾਂਗੇ, ਆਪਾਂ ਆਪਣੀ ਪ੍ਰੋਬਲਮ ਦੱਸਾਂਗੇ। ਸਰਵੇ ਦੇ ਹਿੱਸਾ ਲੈਣ ਦਾ ਮਤਲਬ ਇਹੋ ਹੀ ਆ ਕਿ ਤੁਸੀਂ ਆਪਣੀ ਜਿਹੜੀ ਪ੍ਰੋਬਲਮ ਆ, ਉਹ ਇਸ਼ੂ ਆ, ਉਹਨੂੰ ਤੁਸੀਂ ਉੱਥੇ ਰੱਖ ਰਹੇ ਆ, ਉਹ ਦਰਜ ਹੋ ਰਹੀ ਆ। ਸੋ ਇਹ ਬਹੁਤ ਵਧੀਆ ਚਾਂਸ ਹੈਗਾ ਇਸ ਵੇਲੇ ਕਿ ਆਪਣੀ ਜਿਹੜੀ ਆ ਪ੍ਰੋਬਲਮ ਆ ਉਹਨੂੰ ਉੱਥੇ ਦਰਜ ਕਰਾਉਣ ਲਈ, ਇੱਥੇ ਰੱਖਣ ਲਈ, ਸਰਵੇ ਲੈਣ ਲਈ। ਸੋ ਪਲੀਜ਼ ਮੈਂ ਆਪਣਾ ਜਿਹੜਾ ਲਿੰਕ ਹੈਗਾ ਉਹ ਪਾਤਾ ਹੈਗਾ ਜਿਹੜਾ ATRI ਦਾ ਸਰਵੇ ਹੈਗਾ। ਔਰ ਇਹ ਏਜੰਸੀ ਉਹ ਹੈਗੀ ਆ ਕਿ ਜਿਹਨੂੰ ਬੇਸਿਕਲੀ ਜਿਹਦੇ ਸਰਵੇ ਨੂੰ ਗੌਰਮੈਂਟ ਡਾਇਰੈਕਟਲੀ ਸੁਣਦੀ ਆ ਔਰ ਇਹਦੇ ਉੱਤੇ ਅਸਰ ਕਰਦੀ ਆ। ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਲਾਜ਼ਮੀ ਹੈਗੀਆਂ, ਬਹੁਤ ਜ਼ਰੂਰੀ ਹੈਗੀਆਂ। ਜੇ ਤੁਹਾਡੇ ਨਾਲ ਕੋਈ ਵੀ ਟੋਇੰਗ ਦਾ ਕੁਛ ਵੀ ਹਾਦਸਾ ਹੋਇਆ ਹੈਗਾ ਜਾਂ ਕੁਛ ਵੀ ਤੁਹਾਡੇ ਨਾਲ ਇੱਦਾਂ ਦੀ ਗੱਲ ਹੋਈ ਆ, ਪਲੀਜ਼ ਇਹ ਸਰਵੇ ਜ਼ਰੂਰ ਲਓ। ਜੀ ਬਿਲਕੁਲ। ਕਈ ਵਾਰੀ ਆਪਾਂ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਵੀ ਆਪਾਂ ਵੀਡੀਓ ਬਣਾ ਕੇ ਤੇ ਸੁਚੇਤ ਕਰ ਦਈਏ। ਹਾਂ, ਆਪਣੀ ਕਮਿਊਨਿਟੀ ਤੱਕ ਤਾਂ ਮੇ ਬੀ ਉਸ ਚੀਜ਼ ਦੀ ਆਵਾਜ਼ ਜਿਹੜੀ ਉਹ ਪਹੁੰਚ ਜਾਂਦੀ ਆ। ਪਰ ਇਹ ਹੁਣ ਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਇਹ ਸਰਵੇ ਲਿਆ ਜਾ ਰਿਹਾ, ਤੇ ਜਿੱਦਾਂ ਕਿਹਾ ਵੀ ATRI ਦੇ ਸਰਵੇਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਰੈਗੂਲੇਸ਼ਨਸ ਕਹਿ ਲਓ ਜਾਂ ਫੈਸਲੇ ਲੈ ਲਓ, ਜਿਹੜੀਆਂ FMCSA DOT ਵਾਲੇ ਉਹ ਦੇਖ ਕੇ ਉਸ ਤੋਂ ਬਾਅਦ 'ਚ ਕਰਦੇ ਆ। ਸੋ ਇਸ ਦੇ ਵਿੱਚ ਹਿੱਸਾ ਜ਼ਰੂਰ ਲਿਓ। ਇਹ ਹੁਣ ਆਪਾਂ ਬਹੁਤਾ ਨਾ ਹੀ ਸੁਣੀਏ ਤੇ ਨਾ ਹੀ ਜਿਹੜਾ ਕਹੀਏ ਜੀ ਸਾਨੂੰ ਹੁਣ ਅੰਗਰੇਜ਼ੀ ਨਹੀਂ ਆਉਂਦੀ, ਇੰਨਾ ਨਹੀਂ ਪਤਾ ਨਹੀਂ ਲੱਗਦਾ। ਹੈਲਪ ਲੈ ਲਓ, ਕਿਸੇ ਦੀ ਮਦਦ ਲੈ ਲਓ। ਬਾਕੀ ਹੋਰ ਕੰਮਾਂ 'ਚ ਵੀ ਆਪਾਂ ਲੈਂਦੇ ਇੱਕ ਦੂਜੇ ਦੀ ਮਦਦ, ਇਹਦੇ ਵਿੱਚ ਵੀ ਜ਼ਰੂਰ ਲੈ ਕੇ ਇਸ ਨੂੰ ਜਿਹੜਾ ਤੁਸੀਂ ਜ਼ਰੂਰ ਸਰਵੇ ਨੂੰ ਜਿਹੜਾ ਲਾਓ। ਤੇ ਨਾਲ ਦੇ ਨਾਲ ਰਮਨ ਜੀ ਤੇ ਹਰਜੋਤ ਜੀ, ਆਪਾਂ ਇਹ ਵੀ ਆਪਣੇ ਸਰੋਤਿਆਂ ਨੂੰ ਪੁੱਛਣਾ ਚਾਹੁੰਦੇ ਵੀ ਜਿੱਦਾਂ ਇਸ ਤੋਂ ਪਹਿਲੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਬਾਟਮ ਅਪ ਜਿਹੜੀ ਹੋ ਰਹੀ ਆ ਸਮਾਲ ਕੈਰੀਅਰਸ ਆ, ਜੇ ਤੁਸੀਂ ਕੁਛ ਦੱਸ ਸਕਦੇ ਆ ਵੀ ਤੁਸੀਂ ਕਿੱਦਾਂ ਸਰਵਾਈਵ ਕਰ ਰਹੇ ਆ ਇਸ ਟਾਈਮ? ਕੀ ਤੇਲ ਦੇ ਖਰਚੇ ਥੋੜੇ ਅੱਗੇ ਦੇ ਨਾਲੋਂ ਘਟੇ ਆ? ਮੇਨਟੇਨੈਂਸ ਦਾ ਕੁਛ ਫਰਕ ਪਿਆ ਆ? ਲੋਡਸ ਦਾ ਕਿੱਦਾਂ ਆ? ਕੀ ਤੁਹਾਡੀ ਸਰਵਾਈਵੇਬਿਲਟੀ ਆ? ਕੀ ਤੁਹਾਨੂੰ ਲੱਗਦਾ ਵੀ ਤੁਹਾਡਾ ਭਵਿੱਖ ਦੇ ਵਿੱਚ ਤੁਸੀਂ ਕਿੱਥੇ ਤੱਕ ਸਰਵਾਈਵ ਕਰ ਸਕਦੇ ਆ, ਜਾਂ ਕਿਸੇ ਲਈ ਡਰਾਈਵ ਕਰਨਾ ਪਊਗਾ, ਜਾਂ ਤੁਸੀਂ ਆਪਣੀ ਕੰਪਨੀ ਨੂੰ ਚੱਲਦਾ ਰੱਖ ਸਕੋਗੇ? ਜੇ ਤੁਹਾਡੇ ਕੋਲ ਕੁਛ ਹੈ, ਤੁਸੀਂ ਦੱਸਣਾ ਚਾਹੁੰਦੇ ਆ, ਕੁਛ ਸ਼ੇਅਰ ਕਰਨਾ ਚਾਹੁੰਦੇ ਆ, ਤਾਂ ਜ਼ਰੂਰ ਕਾਲ ਕਰੋ 462-272-5200 ਦੇ ਉੱਤੇ। ਸੋ ਇੱਕ ਹੋਰ ਰਮਨ ਜੀ ਤੇ ਰਾਜ ਜੀ ਆਪਾਂ ਕਰਨੀ ਹੈਗੀ ਹੈ ਇੰਪੋਰਟੈਂਟ ਗੱਲ। ਪਿਛਲੇ ਦਿਨਾਂ ਦੇ ਵਿੱਚ ਵੇਕਰਸਫੀਲਡ 'ਚ ਇੱਕ ਕੰਪਨੀ ਨੇ ਲੇ ਆਫ ਕੀਤੀ, ਸ਼ਟ ਡਾਊਨ ਕਰਤੀ ਸੀ, ਤੇ ਕਾਫੀ ਵੱਡੀ ਗਿਣਤੀ 'ਚ ਆਪਣੇ ਡਰਾਈਵਰ ਜਿਹੜੇ ਆ ਉਹ ਕੰਮ ਤੋਂ ਵਿਹਲੇ ਹੋ ਗਏ ਸੀ। ਇਹ ਸਾਰੀ ਸਿਚੁਏਸ਼ਨ ਹੁਣ ਪ੍ਰੋਬਲਮ ਕਾਲਾਂ ਸਾਨੂੰ ਕਰੀ ਜਾਂਦੇ ਆ ਰੇਡੀਓ ਸਟੇਸ਼ਨ ਤੇ, ਕੀ ਹੋਇਆ ਇਹ ਕੋਈ ਨਹੀਂ ਪਤਾ ਵੀ ਉਹ ਜਿੰਨੇ ਵੀ ਸੀਗੇ ਜਿਨ੍ਹਾਂ ਨੇ ਮੁਜ਼ਾਹਰਾ ਕੀਤਾ ਸੀ ਜਾਂ ਬਾਹਰ ਉਹਨਾਂ ਨੇ ਕੀ ਕੀਤਾ ਬਾਅਦ ਦੇ ਵਿੱਚ। ਹੁਣ ਇਹਦੇ ਬਾਰੇ ਨਵੀਂ, ਕਿਉਂਕਿ ਹੁਣ ਬੇ ਏਰੀਏ ਦੇ ਵਿੱਚ ਬਹੁਤ ਲੇ ਆਫ ਹੋਈ ਆ, ਟਵਿੱਟਰ, ਮੈਟਾ, ਇਹ ਸਾਰੀਆਂ ਕੰਪਨੀਆਂ ਨੇ ਲੇ ਆਫ ਕੀਤੀ ਆ। ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ USA ਦਾ ਇੱਕ ਬਹੁਤ ਲਿਟਲ ਨੋਨ ਫੈਡਰਲ ਲਾ ਹੈਗਾ ਆ ਵਾਰਨ ਐਕਟ ਕਰਕੇ।
ਸੋ ਉਸ ਐਕਟ ਦੇ ਅਧੀਨ ਜੋ ਟਵਿੱਟਰ ਦੇ, ਮੈਟਾ ਦੇ, ਹੋਰ ਕੰਪਨੀਆਂ ਦੇ EMPLOYEES ਨੇ ਲਾ ਸੂਟ ਫਾਈਲ ਕਰ ਦਿੱਤਾ ਇਹਨਾਂ ਕੰਪਨੀਆਂ ਦੇ ਅਗੇਂਸਟ। ਸੋ ਵਾਰਨ ਐਕਟ ਇਹ ਆ ਵੀ ਇਹ ਫੈਡਰਲ ਲਾ ਆ ਵੀ ਜਦੋਂ ਤੁਹਾਡੇ 100 ਤੋਂ ਵੱਧ EMPLOYEE ਆ ਇੱਕ ਕੰਪਨੀ ਦੇ ਕੋਲ, ਤੇ ਜਦੋਂ ਤੁਸੀਂ ਕੰਪਨੀ ਸ਼ਟ ਡਾਊਨ ਕਰਨੀ ਆ ਜਾਂ ਲੇ ਆਫ ਕਰਨਾ, ਤੁਹਾਨੂੰ 60 ਡੇ ਦਾ ਨੋਟਿਸ ਦੇਣਾ ਪੈਣਾ, 60 ਦਿਨਾਂ ਦੀ ਤਨਖਾਹ ਤੇ ਸਾਰਾ ਮੈਡੀਕਲ ਜੋ ਵੀ ਬੈਨੀਫਿਟ ਦੇਣੇ ਪੈਣੇ ਆ। ਟਵਿੱਟਰ ਨੇ ਤਾਂ ਆਪਣੇ ਜਿਹੜੇ EMPLOYEE ਸੀ ਉਹਨਾਂ ਨੂੰ 3-3 ਮਹੀਨੇ ਦੀ ਤਨਖਾਹ, ਮੈਡੀਕਲ ਬੈਨੀਫਿਟ ਸਾਰਾ ਕੁਝ ਦੇ ਦਿੱਤਾ। ਕੈਲੀਫੋਰਨੀਆ ਦੇ ਵਿੱਚ ਜਿਹੜਾ ਵਾਰਨ ਐਕਟ ਆ ਉਹਦੇ ਮੁਤਾਬਕ ਜੇ ਕਿਸੇ ਵੀ EMPLOYER ਕਿਸੇ ਵੀ ਕੰਪਨੀ ਦੇ ਕੋਲ 75 ਤੋਂ ਵੱਧ EMPLOYEE ਹੈਗੇ ਆ, ਤੇ ਜੇ ਉਹ ਉਹਨਾਂ ਨੂੰ 60 ਦਿਨ ਦਾ ਮਿਨੀਮਮ ਨੋਟਿਸ ਦੇਣਾ ਪੈਣਾ। ਜੇ ਉਹ ਕੰਪਨੀ ਨੂੰ ਇੱਕਦਮ ਸ਼ਟ ਡਾਊਨ ਕਰ ਦਊਗੇ ਜਾਂ EMPLOYEES ਨੂੰ ਖੜੇ ਪੈਰ ਲੇ ਆਫ ਕਰ ਦਊਗੇ, ਤੇ ਕਹਿੰਦੇ ਵੀ $500 ਪਰ ਡੇ ਦੇ ਹਿਸਾਬ ਨਾਲ ਜੇ ਤੁਸੀਂ ਲਾ ਸੂਟ ਫਾਈਲ ਕਰਦੇ ਆ ਉਹਨਾਂ ਦੇ ਅਗੇਂਸਟ ਜਾਂਦੇ ਆ, ਤੇ EMPLOYER ਨੂੰ $500 ਪਰ ਡੇ ਦੇ ਹਿਸਾਬ ਨਾਲ EMPLOYEE ਨੂੰ ਪੈਸੇ ਦੇਣੇ ਪਊਗੇ। ਸੋ ਇਹ ਤੋਂ ਪਹਿਲਾਂ ਵੀ ਕਈ ਕੰਪਨੀਆਂ, ਵਾਲਟ ਡਿਜ਼ਨੀ, ਵਰਲਡ ਕੰਪਨੀ, ਇਦਾਂ ਦੀਆਂ ਨੇ ਵਾਇਲੇਸ਼ਨ ਕੀਤੀ ਸੀ, ਉਹਨਾਂ ਦੇ ਵੱਡੇ ਫਾਈਨ ਹੋਏ ਸੀ। ਸੋ ਇਹ ਮੈਂ ਤਾਂ ਨਿਊਜ਼ ਲੈ ਕੇ ਆਇਆ ਵੀ ਇੱਥੇ ਕੰਪਨੀਆਂ 'ਚ ਹੋਈ ਆ, ਤੇ ਉਹਨਾਂ ਨੇ ਜਿਹੜਾ ਵਾਰਨ ਐਕਟ ਆ ਇਹਦੇ ਅਧੀਨ ਉਹਨਾਂ ਨੇ ਲਾਇਰ ਹਾਇਰ ਕਰਕੇ ਕੰਪਨੀ ਨੂੰ ਜਿਹੜੇ ਲਾ ਸੂਟ ਫਾਈਲ ਕੀਤੇ ਹੈਗੇ ਆ। ਸੋ ਹੁਣ ਇੱਥੇ ਤਾਂ ਇਹ ਵੀ ਆ ਵੀ ਆਪਣੇ ਬੰਦੇ ਦੇ ਤਾਂ ਪੈਸੇ ਵੀ ਮਰ ਗਏ ਸੀ, ਜਿੱਥੇ ਕੰਮ ਵੀ ਕੀਤਾ ਸੀ, ਤਾਂ ਫਿਊਚਰ 'ਚ ਵੀ 60 ਦਿਨਾਂ ਦੇ ਨਹੀਂ ਮਿਲੇ। ਸੋ ਇਹ ਜ਼ਰੂਰ ਜਿੰਨੇ ਵੀ ਕੋਈ ਵੀ ਜਿਹੜੇ 75 ਤੋਂ ਵੱਧ EMPLOYEES ਵਾਲੇ ਕੰਪਨੀ 'ਚ ਕੰਮ ਕਰਦੇ ਆ, ਇਹ ਤੁਹਾਡੇ ਕੋਲ ਰਾਈਟ ਆ, ਬਹੁਤ ਵੱਡਾ ਰਾਈਟ ਆ USA ਦੇ ਵਿੱਚ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਇੱਕ ਨਾਲ ਹੀ ਐਡ ਕਰਦੇ ਜਾਈਏ, ਹੁਣ ਇਹ ਨਹੀਂ ਪਤਾ ਵੀ ਐਕਚੁਅਲ 'ਚ EMPLOYEE ਕਿੰਨੇ ਸੀਗੇ। ਜੀ ਉਹੀ ਹੈ ਨਾ ਵੀ ਇਹ ਵੀ 5 ਵਾਲਾ ਰੌਲਾ ਆਉਂਦਾ। ਹਾਂ, ਵੀ ਉਹ ਹੁਣ ਕਿੰਨੇ ਆ, ਪਰ ਰੋਂਗਫੁਲ ਟਰਮੀਨੇਸ਼ਨ ਉਹ ਸਾਰੀਆਂ ਚੀਜ਼ਾਂ ਦੇ ਲਈ ਕਈ ਜਿਹੜੇ ਰਾਹ ਹੁੰਦੇ ਆ। ਹੁਣ ਤੁਸੀਂ ਦੇਖੋ ਵੀ ਵਡੇਰੇ ਵਾਲੇ ਕਿਸਾਨ ਆ, ਅਗਲਿਆਂ ਨੇ ਏਕਾ ਕੀਤਾ, ਇਕੱਠੇ ਹੋਏ, ਕੇਸ ਕੀਤਾ, ਤੇ ਜਿਹੜੀ ਉਹਨਾਂ ਦੇ ਉੱਤੇ ਫੀਸ ਤੇ ਜਿਹੜਾ ਜੁਰਮਾਨਾ ਸੀਗਾ ਉਸ ਦੇ ਉੱਤੇ ਇੰਜੰਕਸ਼ਨ ਜਿਹੜੀ ਐਟਲੀਸਟ ਲੈਣ ਦੇ ਵਿੱਚ ਕਾਮਯਾਬ ਜਿਹੜੇ ਉਹ ਹੋਏ ਨੇ। ਸੋ ਇਹ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਰਾਹ ਆ ਉਹ ਅਦਾਲਤੀ ਰਾਹ ਆ। ਜੇ ਤਾਂ ਦੇਖੋ ਉਹ ਭਲੇ ਮਾਨਸੀ ਦੇ ਨਾਲ ਬੰਦਾ ਮੰਨ ਜਾਂਦਾ ਆ, ਕਹਿ ਦਿੰਦਾ ਆ, ਜਾਂ ਤਾਂ ਫਿਰ ਜੇ ਤੁਹਾਨੂੰ ਲਾਰੇ ਲਾਈ ਜਾਂਦੇ ਆ, ਫਿਰ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ, ਫਿਰ ਤੁਹਾਨੂੰ ਅਦਾਲਤੀ ਦਰਵਾਜ਼ਾ ਹੀ ਜਿਹੜਾ ਉਹ ਖਟਖਟਾਉਣਾ ਪੈਂਦਾ ਆ, ਤੇ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਪੈਂਦਾ ਜੇ ਆ। ਟਰੱਕਿੰਗ ਨਾਲ ਗੱਲ ਕਰਦੇ ਜਾਈਏ, ਯੂਨਾਈਟਿਡ ਫਰਨੀਚਰ ਪਿਛਲੇ ਦਿਨਾਂ ਸ਼ਟ ਡਾਊਨ ਹੋ ਗਏ, 2700 EMPLOYEE ਉੱਤੇ, ਤੇ ਉਹਨਾਂ ਦੇ EMPLOYEES ਨੇ ਵੀ ਵਾਰਨ ਐਕਟ ਦੇ ਅੰਡਰ ਉਹਨਾਂ ਤੇ ਲਾ ਸੂਟ ਫਾਈਲ ਕਰਤਾ। ਇਸ ਤੋਂ ਬਿਨਾਂ ਵੈਲਸ ਫਾਰਗੋ ਨੇ ਕੀ ਕੀਤਾ, ਉਹ ਜਿਹੜੀ ਬੈਂਕ ਦੇ ਲੋਨ ਦੇਣੇ ਸੀ, ਜਿੱਦਾਂ ਇੱਥੇ ਵੀ ਹੋਊਗਾ ਬਹੁਤ ਸਾਰੇ ਟਰੱਕਾਂ ਦੇ ਲੋਨ ਹੋਊਗੇ, ਉਹਨਾਂ ਨੇ ਲੋਕ ਲਾਤੇ, ਤੇ ਕਈ ਛੋਟੀਆਂ ਕੰਪਨੀਆਂ ਦੇ ਟ੍ਰੇਲਰ ਉਹਨਾਂ ਦੇ ਯਾਰਡ ਸੀ ਉਹ ਵੀ ਉੱਥੇ ਹੀ ਆ। ਹੁਣ ਇੱਕ ਕੰਪਨੀ ਦਾ ਕਹਿੰਦੇ ਵੀ ਸਾਡਾ ਕਾਪਰ ਦਾ ਭਰਿਆ ਹੋਇਆ ਪੂਰੇ ਦਾ ਪੂਰਾ ਟ੍ਰੇਲਰ ਸੀ ਅੰਦਰ, ਛੋਟੀ ਕੰਪਨੀ ਆ, ਉਸ ਕੰਪਨੀ ਨੇ ਹੁਣ ਵੈਲਸ ਫਾਰਗੋ ਨੂੰ ਵੀ ਲਾ ਸੂਟ ਫਾਈਲ ਕੀਤਾ ਵੀ ਸਾਡਾ ਟ੍ਰੇਲਰ ਨਹੀਂ ਛੱਡਦੇ। ਸੋ ਇਦਾਂ ਦਾ ਕਾਫੀ ਕੰਪਲਿਕੇਟਡ ਕੰਮ ਹੁੰਦਾ ਜਦੋਂ ਇਹ ਕੰਪਨੀ ਕੋਈ ਵੀ ਸ਼ਟ ਡਾਊਨ ਹੁੰਦੀ। ਜੀ ਬਿਲਕੁਲ। ਬਿਲਕੁਲ ਰਾਜਨ, ਆਪਣਾ ਜਿਹੜਾ ਇੱਕ ਹੋਰ ਚੀਜ਼ ਜਿਹੜੀ ਆ ਰਹੀ ਹੈਗੀ ਆ ਕਿ FMCSA ਵੱਲੋਂ ਜਿਹੜੀਆਂ ਕਰੰਟ ਡਿਕਲੇਰੇਸ਼ਨ ਆਫ ਐਮਰਜੈਂਸੀ ਹੈਗੀ ਆ, ਉਹਦੇ ਤੇ ਜਿਹੜੀਆਂ ਉਹਦੀ ਪਬਲੀਕੇਸ਼ਨ ਕੀਤੀ ਜਾ ਰਹੀ ਆ। ਅੱਜ ਦੀ ਡੇਟ ਹੈਗੀ ਥਰਸਡੇ December 8 ਨੂੰ ਜਿਹੜਾ ਇਹ ਨੋਟਿਸ ਆਫ ਪ੍ਰਪੋਜ਼ਡ ਰੂਲ ਮੇਕਿੰਗ ਹੈਗਾ ਇਹ ਪਬਲਿਸ਼ ਹੋਣਾ ਹੈਗਾ। ਸੋ ਇਹਦੇ ਤੇ ਜਿਹੜੀ ਗੱਲਬਾਤ ਆਪਾਂ ਕਰ ਸਕਦੇ ਹਾਂ ਕਿ ਜਿਹਦੇ ਵਿੱਚ ਪਹਿਲਾਂ ਹੁੰਦਾ ਸੀਗਾ ਕਿ ਜਦੋਂ ਐਮਰਜੈਂਸੀ ਡਿਕਲੇਰੇਸ਼ਨ ਹੁੰਦੀ ਆ ਕਿਸੇ ਵੀ ਸਟੇਟ 'ਚ ਕਿਸੇ ਵੀ ਜਗ੍ਹਾ ਤੇ ਉਹ 30 ਡੇ ਐਗਜ਼ਾਮਸ਼ਨ ਸ਼ੁਰੂ ਹੋ ਜਾਂਦੀ ਆ। ਪਾਰਟ 390 ਤੋਂ ਲੈ ਕੇ 399 ਤੱਕ ਆਟੋਮੈਟਿਕਲੀ ਕ੍ਰੀਏਟ ਹੋ ਜਾਂਦਾ ਆ 30 ਡੇ ਦਾ ਪੀਰੀਅਡ। ਸੋ ਹੁਣ FMCSA ਵੱਲੋਂ ਜਿਹੜਾ ਨਵਾਂ ਪ੍ਰਪੋਜ਼ਡ ਰੂਲ ਮੇਕਿੰਗ ਹੈਗੀ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਐਪਲੀਕੇਬਲੀ ਹੈਗੀ ਆ, ਜਿਹੜੀ ਆਪਣੀ ਆਟੋਮੈਟਿਕ ਐਪਲੀਕੇਬਲ ਹੈਗੀ ਆ ਐਮਰਜੈਂਸੀ ਐਗਜ਼ਾਮਸ਼ਨ ਦੀ, ਉਹ ਸਿਰਫ ਤੇ ਸਿਰਫ ਪਾਰਟ 395.3 ਤੇ ਐਂਡ 395.5 ਦੀ ਰੈਗੂਲੇਸ਼ਨਸ ਦੇ ਉੱਤੇ ਹੀ ਹੋਊਗੀ। ਤੇ ਇਨਸਟੈਡ ਆਫ 30 ਡੇਜ਼ ਉਹ ਸਿਰਫ 5 ਡੇਜ਼ ਦੀ ਐਗਜ਼ਾਮਸ਼ਨ ਜਿਹੜੀ ਆ ਉਹ ਇਸ਼ੂ ਹੋਊਗੀ ਆਟੋਮੈਟਿਕਲੀ। ਸੋ ਜਿਹੜਾ ਕਰੰਟ ਰੂਲ ਹੈਗਾ ਉਹਦੇ ਥੱਲੇ ਇਹ 30 ਡੇ ਦੀ ਐਗਜ਼ਾਮਸ਼ਨ ਹੁੰਦੀ ਆ। ਥੋੜੀ ਜਿਹੀ ਜ਼ਿਆਦਾ ਵਾਈਡ ਸੀਗੀ, 390 ਤੋਂ ਲੈ ਕੇ 399 ਤੱਕ ਜਿੰਨੇ ਵੀ ਪਾਰਟਸ ਹੈਗੇ ਆ ਉਹਦੇ ਰੂਲ ਦੇ ਉਹਦੇ ਉੱਤੇ ਐਗਜ਼ਾਮਟ ਹੁੰਦਾ ਸੀਗਾ। ਪਰ ਹੁਣ ਸਪੈਸੀਫਿਕ ਜਿਹੜੇ ਆ 395.3 ਤੇ 395.5 ਜਿਹੜੇ ਸੈਕਸ਼ਨਸ ਹੈਗੇ ਆ ਉਹਨਾਂ ਦੇ ਉੱਤੇ ਸਿਰਫ 5 ਦਿਨ ਦੀ ਜਿਹੜੀ ਰੈਗੂਲੇਸ਼ਨ ਆ
ਜਿਹੜੀ ਆ ਐਗਜ਼ਾਮਸ਼ਨ ਆ ਉਹ ਇਸ਼ੂ ਹੋਇਆ ਕਰੂਗੀ ਜਦੋਂ ਵੀ ਐਮਰਜੈਂਸੀ ਡੈਕਲੇਰੇਸ਼ਨ ਹੋਊਗੀ ਕਿਸੇ ਵੀ ਸਟੇਟ ਜਾਂ ਕਿਸੇ ਵੀ ਏਰੀਆ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਆ ਇਹ ਵੀ ਕਾਫੀ ਇੰਪੋਰਟੈਂਟ ਹੈਗੀ ਆ, ਕਿਉਂਕਿ ਆਪਾਂ ਕਾਫੀ ਦੇਰ ਤੋਂ ਜਿਹੜੀਆਂ ਇਹ ਐਗਜ਼ਾਮਸ਼ਨਸ ਹੈਗੀਆਂ 30 ਡੇਜ਼ ਤੇ ਲਾਗੂ ਹੁੰਦੀਆਂ ਸੀ, ਪਰ ਹੁਣ ਜਿਹੜਾ ਪ੍ਰਪੋਜ਼ ਰੂਲ ਮੇਕਿੰਗ ਆ ਉਹਦੇ 'ਚ 5 ਦਿਨ ਦੀ ਸਰਵਿਸ ਕਰ ਦਿੱਤੀ ਗਈ ਆ। ਤੇ ਜਿਹੜੇ ਆਵਰਸ ਆਫ ਸਰਵਿਸ ਜਿਹੜੇ ਐਗਜ਼ਾਮਟ ਹੋਣੇ ਆ ਉਹ ਸਿਰਫ ਵੀਕਲੀ ਤੇ ਡੇਲੀ ਜਿਹੜੇ ਆ ਉਹ ਹੋਣੇ ਆ, ਨਾ ਕਿ ਮੰਥਲੀ। ਜੀ, ਤੇ ਸੋ ਤੇ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਰਮਨ ਜੀ ਹਰਜੋਤ ਜੀ ਆਪਣੇ ਜੁੜੇ ਨੇ। ਜਸਬੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਮੈਂ ਤੇ ਟਰੱਕ ਦੀ ਸੇਫਟੀ ਬਾਰੇ ਇੱਕ ਦੱਸਣਾ ਸੀਗਾ। ਜਿਹੜਾ ਇਹਦੇ ਜਿੱਦਾਂ ਟਰੈਕਿੰਗ ਦੇ ਆਉਂਦੇ ਆ ਨਾ, ਇਹਨਾਂ ਦੇ ਐਪਲ ਦੇ ਟਰੈਕਰ ਆਉਂਦੇ ਆ, ਮੇਰੇ ਖਿਆਲ ਨਾਲ $40-50 ਦੇ 2 ਹੈਗੇ ਆ। ਟਰੱਕ 'ਚ ਰੱਖ ਦੋ, ਇੱਕ ਟ੍ਰੇਲਰ 'ਚ ਰੱਖ ਦੋ, ਆਪਣੇ ਫੋਨ ਨਾਲ ਕਨੈਕਟ ਕਰ ਦੋ, ਕਾਫੀ ਹੈਲਪਫੁਲ ਹੈਗੇ ਆ। ਕੋਈ ਪ੍ਰੋਬਲਮ ਹੋ ਜਾਂਦੀ ਹੈ। ਹਾਂਜੀ ਹਾਂਜੀ, ਮੈਂ ਲੈ ਕੇ ਰੱਖੇ, ਬੱਚਿਆਂ ਨੇ ਦਿੱਤੇ ਸੀ ਮੈਨੂੰ, ਬੜੇ ਯੂਜ਼ਫੁਲ ਹੈਗੇ ਆ। ਕਿਤੇ ਵੀ ਹੋਵੇ ਟਰੱਕ ਤੁਹਾਡਾ ਪਤਾ ਲੱਗ ਜਾਂਦਾ ਕਿਹੜੇ ਲੋਕੇਸ਼ਨ 'ਚ ਖੜਾ ਹੈਗਾ। ਜੀ ਚਲੋ, ਬਹੁਤ ਵਧੀਆ ਜੀ। ਜੀ ਥੈਂਕ ਯੂ ਜੀ। ਥੈਂਕ ਯੂ ਜੀ, ਮਿਹਰਬਾਨੀ। ਸੋ ਆਮ ਪ੍ਰੀਟੀ ਸ਼ੋਰ ਕਮਰਸ਼ੀਅਲ ਇਹਦੇ ਸੋਲਿਊਸ਼ਨਸ ਵੀ ਹੁੰਦੇ ਹੋਣੇ ਆ ਰਮਨ ਜੀ, ਜਿਹੜੇ ਇਦਾਂ ਫਾਈਂਡ ਕਰਨ ਦੇ ਲਈ ਕੋਈ ਟੇਲ ਲਾਈਟਾਂ ਦੇ ਵਿੱਚ ਹੁੰਦਾ, ਕੋਈ ਕਿਤੇ ਲਗਾ ਲਕੂ ਕੇ ਵੀ ਜਿਹੜਾ ਪਤਾ ਨਾ ਲੱਗੇ, ਰਾਈਟ? ਹਾਂਜੀ, ਕਾਫੀ ਕੁਛ ਹੈਗਾ ਜੀ ਇਹਦੇ ਵਿੱਚ। ਜਿਹੜੇ ਅੱਜ ਕੱਲ ਐਸਿਡ ਟਰੈਕਿੰਗ ਹੈਗੀ ਆ ਉਹ ਤੁਹਾਡੇ ਕਾਫੀ ਐਡਵਾਂਸ ਹੋ ਚੁੱਕੀ ਆ। ਜਿਹੜਾ ਟਰੱਕ ਹੈਗਾ ਉਹ ਤਾਂ ਮੈਨੂਫੈਕਚਰ ਉਹਦੀ ਇੰਜਨ ਦੇ ਵਿੱਚ ਵੀ ਜਿਹੜਾ ਹੁੰਦਾ ਆ ਉਹ ਮੈਨੂਫੈਕਚਰ ਉਸ ਤੋਂ ਵੀ ਉਹ ਡਿਟੈਕਟ ਕਰ ਸਕਦਾ ਹੈਗਾ ਕਿ ਟਰੱਕ ਕਿੱਥੇ ਹੈਗਾ। ਬਟ ਟਰੱਕ ਦੇ ਵਿੱਚ ਤਾਂ ਹੁਣ ਕਾਫੀ ਜਿਹੜੇ ਪੁਰਜੇ ਹੈਗੇ ਆ ਉਹ ਲੱਗ ਚੁੱਕੇ ਆ ਔਰ ਆ ਰਹੇ ਹੈਗੇ ਆ ਆਉਣ ਵਾਲੇ ਸਮੇਂ 'ਚ। ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਕਈ ਵਾਰੀ ਜਿਹੜੀਆਂ ਟ੍ਰੈਡੀਸ਼ਨਲ ਜਿਹੜੀਆਂ ਮੈਨੂਫੈਕਚਰ ਕੋਲੋਂ ਆਉਂਦੀਆਂ ਜਾਂ ਕੋਈ ਆਪ ਲਾਉਂਦੇ ਆ, ਤੇ ਉਹ ਜਿਹੜਾ ਕੋਈ ਇੱਦਾਂ ਚੋਰੀ ਕਰਨ ਵਾਲਾ ਹੁੰਦਾ ਉਹ ਜਲਦੀ ਫਟਾਫਟ ਉਹਨੂੰ ਪਤਾ ਹੁੰਦਾ ਕਿੱਥੇ ਲੱਗੀਆਂ। ਸੋ ਪਹਿਲਾਂ ਸਾਰਿਆਂ ਨਾਲੋਂ ਉਹ ਹਟਾਉਂਦਾ ਆ। ਸੋ ਜਿਹੜੀਆਂ ਹੁਣ ਭਾਜੀ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਠੀਕ ਆ, ਉਹ ਤੁਹਾਡੀਆਂ ਪਰਸਨਲ ਹੈਗੀਆਂ, ਤੁਸੀਂ ਕਿੱਥੇ ਰੱਖੀਆਂ ਪਤਾ, ਉੱਦਾਂ ਦੀ ਚੀਜ਼ ਬੈਨੀਫਿਟ ਕਰ ਜਾਂਦੀ ਕਈ ਵਾਰੀ ਤੁਹਾਨੂੰ ਐਕਸਟਰਾ ਲਾਈ ਹੋਈ, ਐਕਸਟਰਾ ਕੀਤੀ ਹੋਈ। ਪਰ ਇਹ ਆ ਕਿ ਜਿਹੜੀ ਐਸਿਡ ਟਰੈਕਿੰਗ ਹੈਗੀ ਆ ਉਹ ਜਿਹੜੀਆਂ ਵੱਡੀਆਂ ਕੰਪਨੀਆਂ ਜਿਹਨਾਂ ਕੋਲ 50, 60, 100, 1000 ਟ੍ਰੇਲਰ ਹੈਗਾ, ਉਹਨਾਂ ਦੇ ਵੀ ਇੱਦਾਂ ਕਰਨਾ ਜਿਹੜਾ ਉਹ ਬਹੁਤ ਔਖਾ ਹੈਗਾ। ਸੋ ਉਹਨਾਂ ਨੂੰ ਜਿਹੜੀਆਂ ਕਮਰਸ਼ਲੀ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਯੂਜ਼ ਕਰਨੀਆਂ ਪੈਂਦੀਆਂ। ਜੀ ਜੀ ਬਿਲਕੁਲ। ਸੋ ਜੇ ਤੁਸੀਂ ਵੀ ਕੋਈ ਆਪਣੇ ਵਿਚਾਰ ਜਾਂ ਕੋਈ ਸਵਾਲ ਸਾਂਝਾ ਕਰਨਾ ਤਾਂ ਕਾਲ ਕਰ ਸਕਦੇ ਹੋ। ਨੰਬਰ 408 272 5200 408 272 5200 ਦੇ ਉੱਤੇ ਕਾਲ ਕਰ ਸਕਦੇ ਹੋ ਜੀ। ਹਰਜੋਤ ਬਾਕੀ ਰਾਜ ਜਿਹੜੀ ਆਪਣੀ ਕੰਪਨੀ ਹੈਗੀ ਆ, ਆਪਣੀ ਅਟੋਨਮਸ ਕੰਪਨੀ ਸੀਗੀ ਟੂ ਸਿੰਪਲ, ਉਹਨਾਂ ਦੀ ਵੀ ਜਿਹੜੀ ਤੋੜ ਵਿਛੜਾ ਹੋ ਗਿਆ ਨੈਵਿਸਟਾਰ ਦੇ ਨਾਲ। ਸੋ ਜਿਹੜੀ ਪਾਰਟਨਰਸ਼ਿਪ ਸੀ ਉਹ ਬ੍ਰੋਕ ਡਾਊਨ ਹੋ ਗਈ ਆ। ਸੋ ਇਹ ਜਿਹੜੀ ਨੈਵਿਸਟਾਰ ਨੇ ਉਹਨਾਂ ਦਾ ਟਰੱਕ ਮੈਨੂਫੈਕਚਰ ਕਰਨਾ ਸੀਗਾ, ਪਰ ਨੈਵਿਸਟਾਰ ਬੈਕਆਊਟ ਹੋ ਗਿਆ ਉਹਦੇ ਵਿੱਚੋਂ। ਤੇ ਇਸ ਵੇਲੇ ਜਿਹੜੀ ਟੂ ਸਿੰਪਲ ਹੈਗੀ ਆ ਉਹ ਕਾਫੀ ਕਹਿੰਦੇ ਮਾੜੇ ਸਮੇਂ 'ਚੋਂ ਨਿਕਲ ਰਹੀ ਆ। ਪਰ ਡੈਫੀਨੇਟਲੀ ਉਹਨਾਂ ਦੀ ਜਿਹੜੀ ਇਸ ਵੇਲੇ ਬੁੱਕ ਹੈਗੀ ਆ ਉਹ ਕਾਫੀ ਹੈਵੀ ਹੈਗੀ ਆ। ਮੇਰੇ ਖਿਆਲ 1 ਬਿਲੀਅਨ ਦੀ ਬੈਲੈਂਸ ਸ਼ੀਟ ਹੈਗੀ ਉਹਨਾਂ ਦੀ। ਇਹਨਾਂ ਦਾ CEO ਫੜਿਆ ਗਿਆ ਸੀ ਨਾ ਇਨਵੈਸਟੀਗੇਸ਼ਨ ਦੇ ਵਿੱਚ ਟੂ ਸਿੰਪਲ ਦਾ। ਉਹ ਚਾਈਨਾ ਦੇ ਵਿੱਚ ਪੈਰਲਲੀ ਇਹੀ ਚੀਜ਼ ਜਿਹੜੀ ਉਹ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀ। ਸੋ ਹੁਣ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਵਾਲਿਆਂ ਨੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ। ਟੂ ਸਿੰਪਲ ਵਾਲਿਆਂ ਦਾ ਜਿਹੜਾ ਉਹ CEO ਆ ਉਹਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀਗਾ। ਇਹ ਨਿਕਲਾ ਵਾਲਿਆਂ ਨੇ ਤੇ ਢਲਾਨ ਤੋਂ ਟਰੱਕ ਤੋੜ ਕੇ ਤੇ ਲੋਕਾਂ ਨੂੰ ਭੁਲੇਖਾ ਪਾਇਆ ਸੀਗਾ। ਆਲਦੋ ਉਹਨਾਂ ਨੇ ਡਿਲੀਵਰ ਕਰਤਾ ਹੈ, ਕਹਿੰਦੇ ਆਪਣੇ ਜਿਹੜਾ ਇੱਕ ਅੱਧਾ ਟਰੱਕ ਜਿਹੜੇ ਡਿਲੀਵਰੀ ਉਹਨਾਂ ਨੇ ਸ਼ੁਰੂ ਕੀਤੀ ਹੈ ਨਿਕਲੋ ਵਾਲਿਆਂ ਨੇ ਤੇ ਇਲੈਕਟ੍ਰਿਕ ਟਰੱਕਾਂ ਦੇ ਵਿੱਚ। ਤੇ ਇਹ ਹੋਰ ਮਸਲੇ ਦੇ ਵਿੱਚ ਫਸਿਆ ਆ। ਉਧਰ ਇਨਸਾਈਡਰ ਕਰਕੇ ਕੁਛ ਸੀਗੀ, ਉਹਨਾਂ ਨੂੰ 500 ਮਿਲੀਅਨ ਦੀ ਨਵੀਂ ਫੰਡਿੰਗ ਜਿਹੜੀ ਸੀਰੀਜ਼ C ਦੇ ਵਿੱਚ ਆਟੋਨਮਸ ਟਰੱਕਿੰਗ ਦੇ ਲਈ ਜਿਹੜੀ ਉਹ ਮਿਲੀ ਆ। ਸੋ ਆਈ ਥਿੰਕ ਬਿਲਕੁਲ ਸਵੀਡਿਸ਼ ਕੰਪਨੀ ਆ ਇਨਰਾਈਡ, ਉਹਨਾਂ ਨੂੰ $500 ਮਿਲੀਅਨ ਦੀ ਫਾਈਨੈਂਸਿੰਗ ਆਟੋਨੋਮਸ ਟਰੱਕਿੰਗ ਦੇ ਲਈ ਮਿਲੀ ਆ। ਸੋ ਆਟੋਨੋਮਸ ਟਰੱਕਿੰਗ ਦਾ ਜਿਹੜਾ ਜ਼ੋਰ ਆ ਇਹ ਇਕੱਲਾ USA 'ਚ ਨਹੀਂ, ਬਾਹਰਲੇ ਹੋਰ ਮੁਲਕਾਂ ਦੇ ਵਿੱਚ ਵੀ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ। ਜੀ ਆਪਣੇ ਨਾਲ ਜੁੜੇ ਨੇ ਕਰਮਜੀਤ ਜੀ, ਸਤਿ ਸ਼੍ਰੀ ਅਕਾਲ। ਲਾਈਨ ਉਹਨਾਂ ਦੀ ਡ੍ਰੌਪ ਹੋ ਗਈ। ਸੋ ਤੇ ਤੁਸੀਂ ਵੀ ਜੇ ਕਾਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਆ 408 272 5200 408 272 5200। ਹਰਜੋਤ ਜੀ, ਰਮਨ ਜੀ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੀ ਆਟੋਨੋਮਸ ਟਰੱਕਿੰਗ ਆ, ਜਿੱਦਾਂ ਹੁਣ ਆਪਾਂ ਇਲੈਕਟ੍ਰਿਕ ਟਰੱਕਸ ਦੀ ਆਮਦ ਦੇਖ ਰਹੇ ਹਾਂ, ਆਪਾਂ ਨੂੰ ਦੱਸਦੇ ਪਏ ਆ ਵੀ ਟੈਸਲਾ ਵਾਲਿਆਂ ਨੇ ਇੰਨਾ ਜਿਹੜਾ ਰਨ ਕੀਤਾ ਆ।
ਡਾਟਾ ਇਕੱਠਾ ਕਰ ਰਹੇ ਆ, ELD ਦਾ ਡਾਟਾ ਜਿਹੜਾ ਉਹ ਇਕੱਠਾ ਹੋ ਰਿਹਾ, ਇਵੈਂਚੁਅਲੀ ਇਹਨਾਂ ਕੰਪਨੀਜ਼ ਨੇ ਜਿਹੜਾ ਯੂਜ਼ ਕਰਨਾ ਆ, ਜਿਹੜੀ AI ਆ, ਫਿਰ ਆਟੋਨੋਮਸ ਟਰੱਕਿੰਗ ਜਿਹੜੀ ਆ ਉਹ ਨੈਕਸਟ ਸਟੈਪ ਉਸ ਤੋਂ ਜਿਹੜਾ ਉਹ ਹੋਊਗਾ। ਤੇ ਪਿਛਲੇ ਕਈ ਸਾਲਾਂ ਤੋਂ ਇਸ ਦੀ ਜਿਹੜੀ ਉਹ ਚੱਲ ਰਹੀ ਆ। ਆਪਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੇਖ ਰਹੇ ਆ, ਜਿਹੜੀਆਂ ਆਟੋਨੋਮਸਲੀ ਸੈਂਸਰਸ ਉਸ ਦੇ ਨਾਲ ਜਿਹੜੀਆਂ ਉਹ ਚੱਲਦੀਆਂ ਨੇ, ਚਾਹੇ ਜਹਾਜ਼ ਹੋਵੇ ਤੇ ਚਾਹੇ ਹੋਰ ਚੀਜ਼ਾਂ ਜਿਹੜੀਆਂ ਹੋਣ। ਤੇ ਇੱਕ ਇਹਦੇ ਵਿੱਚ ਮੈਨੂੰ ਲੱਗਦਾ ਆਟੋਨੋਮਸ ਟਰੱਕਿੰਗ ਦੇ ਵਿੱਚ ਸਭ ਤੋਂ ਵੱਡਾ ਚੀਜ਼ ਜਿਹੜੀ ਇਹ ਆ ਵੀ ਹੁਣ ਆਵਰਸ ਆਫ ਸਰਵਿਸ ਦੇ ਨਾਲ ਲਿਮਿਟਿਡ ਆ ਟਰੱਕ ਦਾ ਜਿਹੜਾ ਉਹ ਚੱਲਣਾ, ਡਰਾਈਵਰ ਦੇ ਉੱਤੇ ਨਿਰਭਰ ਆ ਵੀ ਕਿੰਨੇ ਘੰਟੇ ਚਲਾ ਸਕਦਾ ਹੈ, ਕਿੱਦਾਂ ਆ, ਕਿਵੇਂ ਆ। ਤੇ ਜਿਹੜਾ ਇਹ ਡਾਊਨ ਟਾਈਮ ਆ ਟਰੱਕ ਦਾ ਖੜੇ ਹੋਣ ਵਾਲਾ, ਆਟੋਨੋਮਸ ਟਰੱਕਿੰਗ ਦੇ ਆਉਣ ਦੇ ਨਾਲ ਉਹ ਕਾਫੀ ਹੱਦ ਤੱਕ ਉਹ ਘਟ ਜਾਊਗਾ। ਉਹ ਤਾਂ ਮਸ਼ੀਨ ਆ, ਉਹਨਾਂ ਨੇ ਚਲਾਈ ਜਾਣੀ, ਧੱਕੀ ਜਾਣੀ ਆ। ਜੇ ਆਟੋਨੋਮਸ ਟਰੱਕਿੰਗ ਇਵੈਂਚੁਅਲੀ ਕਾਮਯਾਬ ਹੁੰਦੀ ਆ ਤਾਂ ਕੰਪਨੀਆਂ ਜਿਹੜੀਆਂ ਉਹ ਦੇਖਦੀਆਂ ਵੀ ਸਾਡਾ ਡਾਊਨ ਟਾਈਮ ਘੱਟ ਆ ਤੇ ਵੀ ਕੈਨ ਡੂ ਮੋਰ ਲੋਡਸ, ਰਾਈਟ? ਬਿਲਕੁਲ ਰਾਜਕਿਰਨ, ਇਹਦੇ ਉੱਤੇ ਵੀ ਜਿਹੜਾ ਆਪਣੇ ਨੈਕਸਟ ਮੰਥ ਜਨਵਰੀ 2023 ਦੇ ਵਿੱਚ ਮੇਰੇ ਖਿਆਲ ਐਂਡ ਲਾਸਟ ਵੀਕ ਦੇ ਵਿੱਚ ਪ੍ਰਪੋਜ਼ਡ ਰੂਲ ਮੇਕਿੰਗ ਆਉਣ ਵਾਲੀ ਹੈਗੀ ਆ, ਜਿਹਦੇ ਵਿੱਚ ਕੀ ਕਾਫੀ ਡੀਟੇਲ ਦੇ ਵਿੱਚ ਗੱਲ ਕੀਤੀ ਜਾਊਗੀ ਕਿ ਜਿਹੜੇ ਆਟੋਨੋਮਸ ਟਰੱਕਸ ਹੈਗੇ ਆ ਜਦੋਂ ਇਹ ਆਉਣੇ ਹੈਗੇ ਆ ਤੇ ਇਹਨਾਂ ਦੀ ਇੰਸਪੈਕਸ਼ਨ ਕਿਵੇਂ ਹੋਣੀ ਆ ਰੋਡ ਦੇ ਉੱਤੇ, ਕਿਉਂਕਿ ਵਿੱਚ ਡਰਾਈਵਰ ਤਾਂ ਹੈ ਨਹੀਂ ਗਾ। ਇੰਸਪੈਕਸ਼ਨ ਹੋਣੀ ਆ, ਇਹਨਾਂ ਦੀਆਂ ਜਿਹੜੀਆਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਤੇ ਕਿੱਦਾਂ ਲਾਗੂ ਹੋਣੀਆਂ ਹੈਗੀਆਂ। ਸੋ ਕਈ ਚੀਜ਼ਾਂ ਦੇ ਉੱਤੇ ਜਿਹੜਾ ਆ ਇਹ ਪ੍ਰਪੋਜ਼ ਰੂਲ ਮੇਕਿੰਗ ਜਿਹੜੀ ਆ ਉਹ ਨੈਕਸਟ ਈਅਰ ਦੇ ਪਹਿਲੇ ਮਹੀਨੇ ਦੇ ਵਿੱਚ ਐਂਡ ਦੇ ਵਿੱਚ ਆਊਗੀ। ਸੋ ਉਹਦੇ ਉੱਤੇ ਵੀ ਜਿਹੜਾ ਆ ਡੈਫੀਨੇਟਲੀ ਆਪਾਂ ਗੱਲ ਕਰਾਂਗੇ ਜਦੋਂ ਆਪਣੀ ਪ੍ਰਪੋਜ਼ ਰੂਲ ਮੇਕਿੰਗ ਪਬਲਿਸ਼ ਹੋਊਗੀ। ਸੋ ਉਹਦੇ ਵਿੱਚ ਵੀ ਇਹੋ ਹੀ ਚੀਜ਼ਾਂ ਹੈ ਕਿ ਜਿਹੜੀਆਂ ਦੇਖੋ ਅਜੇ ਆਟੋਨੋਮਸ ਜਿਹੜਾ ਨਾ ਇਹ ਟੈਸਟਿੰਗ ਲੈਵਲ ਤੇ ਹੈਗਾ ਆ, ਔਰ ਡੈਫੀਨੇਟਲੀ ਜਿਹੜਾ ਯਾਰਡ ਟੂ ਯਾਰਡ ਕੰਮ ਹੈਗਾ ਜਾਂ ਸ਼ਾਰਟ ਹਾਲ ਹੈਗਾ ਉਹਦੇ ਵਿੱਚ ਸਕਸੈਸਫੁਲ ਹੋ ਸਕਦੇ ਆ ਬੜੀ ਵਧੀਆ ਤਰੀਕੇ ਦੇ ਨਾਲ, ਕਿਉਂਕਿ ਕਾਫੀ ਦਿੱਕਤਾਂ ਆਉਂਦੀਆਂ ਛੋਟੀ ਜਗ੍ਹਾ ਦੇ ਉੱਤੇ, ਜਿੱਦਾਂ ਇੱਕ ਵੇਅਰ ਹਾਊਸ ਕੰਪਲੈਕਸ ਦੇ ਵਿੱਚ ਹੀ ਆ। ਤੇ ਪਰ ਜੇ ਤੁਸੀਂ ਕਹੋ ਕਿ ਲੌਂਗ ਹਾਲ ਦੇ ਵਿੱਚ ਜਾਂ ਹੋਰ ਕਿਸੇ ਚੀਜ਼ਾਂ ਦੇ ਵਿੱਚ, ਕਿਉਂਕਿ ਜਿਹੜਾ ਵੈਦਰ ਹੈਗਾ ਸਟੇਟ ਟੂ ਸਟੇਟ ਵੈਦਰ ਹੈਗਾ ਬਹੁਤ ਡਿਫਰ ਕਰਦਾ ਹੈਗਾ, ਬਹੁਤ ਫਰਕ ਹੈਗਾ। ਤੇ ਇਸ ਕਰਕੇ ਜਿਹੜਾ ਇਹ ਆਟੋਨੋਮਸ ਟਰੱਕਿੰਗ ਹੈਗੀ ਆ ਇਹਦੇ ਉੱਤੇ ਕਾਫੀ ਕੰਮ ਹੋਣ ਵਾਲਾ ਅਜੇ। ਮਤਲਬ ਕਿ ਇੰਸਟੈਡ ਆਫ ਜਸਟ ਟਰੱਕਿੰਗ ਦੇ ਜਿਹੜਾ ਕਿ ਉਹ ਇਕੁਇਪਮੈਂਟ ਦੇ ਉੱਤੇ ਕੰਮ ਹੋਣ ਨਾਲੋਂ ਜਿਹੜਾ ਤੁਹਾਡਾ ਲਾਅ ਮੇਕਿੰਗ ਦਾ ਕੰਮ ਹੈਗਾ ਕਿ ਇਹਦੇ ਵਿੱਚ ਇੰਸ਼ੋਰੈਂਸ ਰੈਗੂਲੇਸ਼ਨਸ ਬਹੁਤ ਕੁਝ ਹੈਗਾ ਜਿਹੜਾ ਕਿ ਅਜੇ ਡਿਸਾਈਡ ਹੋਣਾ ਆ। ਸੋ ਇਸ ਕਰਕੇ ਲੌਂਗ ਹੈਗਾ ਅਜੇ ਕੰਮ ਹੈਗਾ, ਪਰ ਡੈਫੀਨੇਟਲੀ ਆਪਾਂ ਇੱਕ ਸਦੀ ਬਦਲਦੇ ਹੋਏ ਦੇਖ ਰਹੇ, ਇੱਕ ਟਾਈਮ ਬਦਲਦੇ ਹੋਏ ਦੇਖ ਰਹੇ ਹਾਂ, ਜਿਹੜਾ ਕਿ ਮੇਰੇ ਖਿਆਲ ਸ਼ਾਇਦ ਬਹੁਤ ਜਿਹੜੀਆਂ ਜਨਰੇਸ਼ਨਸ ਆ ਉਹਦੇ ਵਿੱਚ ਬਹੁਤ ਘੱਟ ਆਉਂਦਾ ਆ ਜਦੋਂ ਇੰਨਾ ਟਾਈਮ ਜਿਹੜਾ ਬਦਲਦਾ ਆ। ਸੋ ਰਾਈਟ ਨਾਓ ਜੇ ਦੱਸੇ ਜੀ 6 ਲੈਵਲਸ ਦੱਸੇ ਜਾਂਦੇ ਨੇ ਜਿਹੜੀ ਆਟੋਮੇਸ਼ਨ ਦੇ, ਜਿਹੜੀ ਜਦੋਂ ਡਰਾਈਵਿੰਗ ਚ ਆਉਂਦੇ ਆ, 0 ਤੋਂ ਲੈ ਕੇ 5 ਤੱਕ, ਨੋ ਆਟੋਮੇਸ਼ਨ ਤੋਂ ਲੈ ਕੇ ਫੁੱਲ ਆਟੋਮੇਸ਼ਨ ਤੱਕ। ਇਸ ਟਾਈਮ ਰਮਨ ਜੀ 4 ਕੰਪਨੀਆਂ ਨੇ ਜਿਹੜੀਆਂ ਲੈਵਲ 4 ਆਟੋਮੇਸ਼ਨ ਦੇ ਉੱਤੇ ਕੰਮ ਕਰ ਰਹੀਆਂ ਨੇ, ਹਾਈ ਡਰਾਈਵਿੰਗ ਆਟੋਮੇਸ਼ਨ। ਸੋ ਬੇਸਿਕਲੀ ਸਟੱਡੀ ਚੱਲ ਰਹੇ ਆ। ਇਵੈਂਚੁਅਲੀ ਜਦੋਂ ਇੱਕ ਵਾਰੀ ਉਹ ਬੈਰੀਅਰ ਬ੍ਰੇਕ ਹੋ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਭਰਮਾਰ ਹੋਣੀ ਆ। ਨਾਵਿਆ ਕਰਕੇ ਇੱਕ ਕੰਪਨੀ ਆ, ਫ੍ਰੈਂਚ ਕੰਪਨੀ ਆ, ਵੇਮੋ ਜਿਹੜੀ ਗੂਗਲ ਵਾਲੀ ਆ, ਅਲਫਾਬੈਟ ਦੀ ਆ, ਮੈਗਨਾ ਜਿਹੜੀ ਕੈਨੇਡੀਅਨ ਆ, ਇੱਕ ਵਾਲਵੋ ਤੇ ਬਾਈਦੂ। ਇਹ ਵੀ ਇਹ ਚਾਰੇ ਜਿਹੜੀਆਂ ਕੰਪਨੀਆਂ ਲੈਵਲ 4 ਆਟੋਮੇਸ਼ਨ ਦੇ ਉੱਤੇ ਜਿਹੜੀਆਂ ਇਸ ਟਾਈਮ ਕੰਮ ਜਿਹੜੀਆਂ ਉਹ ਕਰ ਰਹੀਆਂ ਆ। ਹੁਣ ਟੈਸਲਾ ਵਰਗੀਆਂ ਕੰਪਨੀਆਂ ਦਾ ਤੇ ਹੋਰ ਕਿੰਨੀਆਂ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਸਮ ਲੈਵਲ ਆਫ ਆਟੋਮੇਸ਼ਨ ਜਿਹੜੀ ਉਹਨਾਂ ਨੇ ਐਡ ਜਿਹੜੀ ਉਹ ਕੀਤੀ ਹੈਗੀ ਆ। ਸੋ ਇਹ ਸਾਰੀਆਂ ਟੈਕਨੋਲੋਜੀਜ਼ ਇਵੈਂਚੁਅਲੀ ਜਿਹੜੀਆਂ ਆ ਉਹ ਇਕੱਠੀਆਂ ਹੋ ਕੇ ਇੱਕ ਨਾ ਇੱਕ ਪਾਸੇ ਵੱਲ ਨੂੰ ਜਿਹੜੀਆਂ ਉਹ ਅੱਗੇ ਵਧਣੀਆਂ ਆ। ਅਸੀਂ ਇਹ ਨਹੀਂ ਕਹਿ ਰਹੇ ਵੀ ਕੱਲ ਨੂੰ ਆ ਜਾਣਾ ਜਾਂ ਅਗਲੇ ਸਾਲ ਨੂੰ ਆ ਜਾਣਾ, ਮੇਬੀ 10 ਸਾਲ ਲੱਗ ਜਾਣ, 5 ਲੱਗ ਜਾਣ, 15 ਲੱਗ ਜਾਣ, ਬਟ ਆਪਾਂ ਉੱਧਰਲੇ ਪਾਸੇ ਵੱਲ ਨੂੰ ਹੌਲੀ ਹੌਲੀ ਜਿਹੜੇ ਉਹ ਵੱਧ ਰਹੇ ਹੈਗੇ ਆ। ਤੇ ਮੇਬੀ ਲਾਸਟ ਮਾਈਲ ਡਿਲੀਵਰੀਜ਼ ਜਿਹੜੀਆਂ ਉਹ ਅਜੇ ਬੰਦੇ ਹੀ ਕਰਨਗੇ। ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਉਹਨਾਂ ਦਾ ਬੱਸ ਚੱਲੂਗਾ ਉੱਥੇ ਚਲਾਉਣ ਦੀ ਜਿਹੜੀ ਇਸ ਨੂੰ ਕੋਸ਼ਿਸ਼ ਜਿਹੜੀ ਉਹ ਡੈਫੀਨੇਟਲੀ ਕਰਨਗੇ। ਆਪਣੇ ਨਾਲ ਰਮਨ ਜੀ ਜੁੜੇ ਨੇ, ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਦੋ ਗੱਲਾਂ ਕਰਨੀਆਂ ਨਾ। ਪਹਿਲੀ ਗੱਲ ਤਾਂ ਤੁਸੀਂ ਅਨਪਲਾਇਮੈਂਟ ਤੇ ਗੱਲ ਕੀਤੀ ਆ ਨਾ, ਆਪਾਂ ਜਿਹੜੇ ਨੰਬਰ ਆਉਂਦੇ ਆ ਉੱਤੇ ਆਪਾਂ ਕਹਿ ਨਹੀਂ ਸਕਦੇ ਵੀ ਇਕਾਨਮੀ ਕਿੱਦਾਂ ਜਾ ਰਹੀ ਆ, ਕਰਕੇ ਕਰੋਨਾ ਦੇ ਟਾਈਮ ਨਾ ਮਿਲੀਅਨਸ ਆਫ ਪੀਪਲ ਆਰ ਵਰਕ ਕਰ ਗਿਆ ਸੀਗੇ, ਪਤਾ ਕਿੰਨੇ ਮਿਲੀਅਨ ਸੀਗੇ ਨਾ। ਸੋ ਆਪਾਂ ਜੇ ਜੌਬ ਕ੍ਰੀਏਟ ਹੁੰਦੀਆਂ ਜਾਂ
ਮੁੜ ਕੇ ਕੰਮ ਤੇ ਆਉਂਦੇ ਲੋਕ, ਉਹ ਮਤਲਬ ਉਹਦਾ ਇਹ ਮਤਲਬ ਆਪਾਂ ਕੈਚ ਅਪ ਕਰ ਰਹੇ ਹਾਂ। ਜਿੱਦਾਂ ਪਤਾ ਨਹੀਂ ਕਿੰਨੇ ਮਿਲੀਅਨ ਲੋਕ ਲੇ ਆਫ ਹੋਏ ਸੀ ਉਦੋਂ ਜਾਂ ਕੰਮ ਤੋਂ ਹਟੇ ਸੀਗੇ ਨਾ। ਦੂਜੀ ਗੱਲ ਭਾਜੀ ਨਾ, ਤੁਸੀਂ ਕੱਲ ਵੀ ਗੱਲ ਕੀਤੀ ਸੀ ਨਾ ਅਪਡੇਟ ਕੈਲੀਫੋਰਨੀਆ 'ਚ ਜਿੱਦਾਂ ਟਾਰਗੇਟ ਆ ਬਹੁਤ ਪੈਸੇ ਲੂਜ਼ ਕਰ ਰਿਹਾ ਇਸ ਟਾਈਮ ਨਾ। ਤੁਸੀਂ ਕਿਹਾ ਮੇਰਾ 4 ਬਿਲੀਅਨ ਐਵਰੀ ਮੰਥ ਕਰ ਐਵਰੀ ਕੁਆਰਟਰ ਨਾ। ਜਿੱਦਾਂ ਅਸੀਂ ਦੇਖ ਰਹੇ ਹਾਂ ਨਾ ਕੀ ਹੁੰਦਾ ਨਾ, ਅਸੀਂ ਡਿਲੀਵਰ ਕਰਦੇ ਹਾਂ ਉੱਥੇ ਨਾ। ਜਿੱਦਾਂ ਜਿਹੜੀ ਵੈਸਟਰਨ ਕੰਟਰੀਆਂ ਇਹ ਵੇਸਟ ਬਹੁਤ ਕਰਦੀਆਂ ਨਾ, ਜਿੱਦਾਂ ਇਹਨਾਂ ਕੋਲ ਨੈਚੁਰਲ ਰਿਸੋਰਸ ਬਹੁਤ ਜ਼ਿਆਦਾ ਆ ਨਾ, ਉਸ ਹਿਸਾਬ ਨਾਲ ਜਿੱਦਾਂ ਵੇਸਟ ਬਹੁਤ ਹੁੰਦਾ ਨਾ ਕਰਕੇ ਇਹ ਜਦੋਂ ਸਪਲਾਈ ਨਾ ਪ੍ਰੋਡਿਊਸ ਕਰਦੀਆਂ ਬਹੁਤ ਜ਼ਿਆਦਾ ਕਰ ਦਿੰਦੀਆਂ। ਜਿੱਦਾਂ ਅਸੀਂ ਹੁਣ ਜਾਂਦੇ ਹਾਂ ਉੱਥੇ ਟਾਰਗੇਟ 'ਤੇ ਜਿਹੜਾ ਸਮਾਨ ਮੁੜਿਆ ਹੁੰਦਾ ਉਹ ਅਸੀਂ ਲੈ ਕੇ ਜਾਈਦਾ। ਜਿੱਦਾਂ ਵੇਅਰਹਾਊਸ ਵਿੱਚ 10 ਵੇਅਰਹਾਊਸ ਆ ਇਹਨਾਂ ਦੇ ਨਾ, ਇੱਕ ਵੁਡਲੈਂਡ ਹੈ, ਇੱਕ ਵੈਸਟ ਸੈਕਰਾਮੈਂਟੋ, ਇੱਕ ਸੈਕਰਾਮੈਂਟੋ, ਸਾਰੇ ਭਰੇ ਪਏ ਆ। ਸਮਾਨ ਵੀ ਨਾ ਬੇਕਦਰ ਨਾ ਇੱਦਾਂ ਸਿੱਟਦੇ ਆਲੇ ਦੁਆਲੇ ਨਾ। ਜਿੱਦਾਂ ਆਪਾਂ ਗੱਲ ਤਾਂ ਕਰੀਦੀ ਆ ਵੀ ਗਲੋਬਲ ਵਾਰਮਿੰਗ ਆ ਰਹੀ ਆ, ਕਲਾਈਮੇਟ ਚੇਂਜ ਵੀ ਆਪਾਂ ਨੂੰ ਕਰਨਾ ਚਾਹੀਦਾ, ਪਰ ਜੇ ਕੋਆਪਰੇਸ਼ਨ ਹੈ ਉਹਨਾਂ ਨੂੰ ਵੀ ਕਰਨਾ ਚਾਹੀਦਾ ਕੁਛ ਨਾ, ਲੋਕਾਂ ਨੂੰ ਵੀ ਕਰਨਾ। ਇੰਨਾ ਸਮਾਨ ਵੇਸਟ ਕਰਦੇ ਆ ਨਾ ਜਾਈਦਾ ਨਾ, ਸਾਰੇ ਵੇਅਰਹਾਊਸ ਭਰੇ ਪਏ ਆ। ਪਤਾ ਨਹੀਂ ਕੀ ਹਿਸਾਬ ਨਾਲ ਇਹਨਾਂ ਵੇਚਣਾ। ਅਤੇ ਬੇਡ ਆਨਲਾਈਨ ਕਰਦੇ ਆ ਪਰ ਬੇਕਦਰ ਸਮਾਨ ਵੇਸਟ ਹੁੰਦਾ। ਮੈਂ ਸਮਝਦਾ ਵੀ ਇੰਡੀਆ ਇਹ ਆਪਣੇ ਤੋਂ ਕਿੰਨਾ ਗੁਣਾ ਬੈਟਰ ਆ ਨਾ। ਉੱਥੇ ਕੋਈ ਚੀਜ਼ ਵੇਸਟ ਨਹੀਂ ਕਰਦੇ। ਤਾਂ ਆਪਾਂ ਦੇਖੀਦਾ ਵੀ ਸਮਾਨ ਸਾਰਾ ਰੀਸਾਈਕਲ ਕਰਦੇ ਆ। ਲੋਹਾ ਹੋਇਆ, ਗਲਾਸ ਹੋਈ ਜਾਂ ਨਿਊਜ਼ਪੇਪਰ, ਸਾਰਾ ਕੁਝ ਘਰੋਂ ਆਣ ਕੇ ਲੈ ਜਾਂਦੇ ਆ। ਸੋ ਇਹ ਵੇਸਟ ਬਹੁਤ ਕਰਦੇ ਆ ਵੈਸਟਰਨ ਕੰਟਰੀਜ਼ ਨਾ। ਆਈ ਥਿੰਕ ਇਹਨਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਵੀ ਜਾਂ ਜਿਹੜੀ ਗਰੀਬ ਕੰਟਰੀ ਆ ਉੱਥੇ ਭੇਜ ਦੇਣ ਸਮਾਨ ਸਸਤਾ ਦੇ ਕੇ ਨਾ। ਇੱਦਾਂ ਨਾ ਹੋਣ ਵੀ ਇੱਥੇ ਉਹਦੀ ਸਿੱਟੀ ਜਾਣ ਸਾਰੇ ਪਾਸੇ। ਨਾਲੇ ਇੱਕ ਹੋਰ ਮੈਂ ਗੱਲ ਕਹਿਣੀ ਆ, ਜਿੱਦਾਂ ਆਪਾਂ ਕਹਿੰਦੇ ਸਪਲਾਈ ਬਹੁਤ ਪ੍ਰੋਡਿਊਸ ਕਰ ਦਿੰਦੇ ਆ ਤੇ ਵੇਸਟ ਬਹੁਤ ਕਰਦੇ ਆ। ਮੈਂ 500 ਤੁਹਾਡੇ ਸ਼ਹਿਰ ਦੇ ਕੋਲ ਕੈਂਬਲ ਸ਼ਹਿਰ ਆ, ਉੱਥੇ ਮੈਂ ਡਿਲੀਵਰ ਕਰਨ ਗਿਆ ਕ੍ਰਿਸਮਸ ਟਰੀਜ਼ ਨਾ। 938 ਮੈਂ ਟਰੀ ਡਿਲੀਵਰ ਕੀਤੇ ਉੱਥੇ ਨਾ ਸਟੋਰ 'ਤੇ ਨਾ। ਉੱਥੇ ਸੇਲਸ ਮੈਨੇਜਰ ਸੀਗਾ ਜਿਹੜਾ ਕੰਪਨੀ ਜਿਹੜੀ ਲੈ ਕੇ ਆਉਂਦੀ ਆ ਨਾ ਕ੍ਰਿਸਮਸ ਟਰੀ ਸੈਲ ਕਰਦੀ ਆ। ਮੈਂ ਉਹਨੂੰ ਪੁੱਛਣ ਲੱਗ ਪਿਆ, ਮੈਂ ਕਿਹਾ ਵੀ 938 ਤੀਆਂ ਤੋਂ ਕਿੰਨੇ ਤੁਹਾਡੇ ਟਰੀ ਵਿਕੂਗੇ ਨਾ ਕਿੰਨੇ ਨਾ। ਕਹਿੰਦਾ 300 ਤੋਂ 350 ਟਰੀ ਕਹਿੰਦਾ ਸਾਨੂੰ ਸਿੱਟਣੇ ਪੈਣੇ, ਵਿਕਣੇ ਨਹੀਂ। ਇੱਦਾਂ ਇੰਨੀ ਸਪਲਾਈ ਹੈ ਜ਼ਿਆਦਾ ਕਰ ਦਿੰਦੇ ਆ ਨਾ। ਮੈਂ ਕਿਹਾ ਵੀ ਫ੍ਰੀ ਦੇ ਦਿਓ ਨਾ ਜੇ ਤੁਹਾਨੂੰ ਪਤਾ ਵੀ ਸਾਨੂੰ ਸਿੱਟਣੇ ਪੈਣੇ ਆ। ਕਹਿੰਦਾ ਫ੍ਰੀ ਨਹੀਂ ਅਸੀਂ ਦੇਣੇ ਨਾ, ਅਸੀਂ 600 ਵੇਚ ਕੇ 300 ਸਿੱਟ ਦੇਣੇ ਆ ਨਾ, ਸਾਨੂੰ ਉਹਦੇ ਵਿੱਚ ਹੀ ਫਾਇਦਾ ਆ ਨਾ। ਸੋ ਆਈ ਥਿੰਕ ਆਪਾਂ ਵੈਸਟਰਨ ਕੰਟਰੀ ਆਪਾਂ ਕਹਿ ਤਾਂ ਦੇਈਦਾ ਵੀ ਆਪਾਂ ਇਨਵਾਇਰਮੈਂਟ ਕੇਅਰ ਕਰਦੇ ਆ, ਪਰ ਇਹ ਵੇਸਟ ਬਹੁਤ ਕਰਦੇ ਆ। ਜਿਹੜੀਆਂ ਦੂਜੀਆਂ ਕੰਟਰੀਆਂ ਉਹ ਸਾਰੀ ਨੈਚੁਰਲ ਰਿਸੋਰਸ ਯੂਜ਼ ਕਰਦੇ ਆ। ਕੋਈ ਚੀਜ਼ ਖਰਾਬ ਹੋ ਜਾਵੇ ਪਾਰਟ ਪਾ ਕੇ ਦੇ ਦਿੰਦੇ ਆ, ਪਾਰਟ ਪਾ ਕੇ ਠੀਕ ਕਰ ਲੈਂਦੇ ਆ। ਇਹ ਤਾਂ ਵੈਸਟਰਨ ਕੰਟਰੀ ਇੱਕ ਪਾਰਟ ਦੀ ਲੋੜ ਹੋਵੇ ਚੀਜ਼ ਨੂੰ ਉਹਨਾਂ ਉਹ ਚੀਜ਼ ਸਿੱਟ ਦੇਣੀ ਆ, ਪਰ ਨਵਾਂ ਸਮਾਨ ਨਵੀਂ ਚੀਜ਼ ਲੈ ਲੈਣੀ ਆ ਨਾ। ਥੈਂਕ ਯੂ ਅਮਰਜੀਤ ਜੀ, ਥੈਂਕ ਯੂ ਜੀ। ਬਿਲਕੁਲ ਇੱਦਾਂ ਹੀ ਆ ਜੀ। ਹੁਣ ਜਿੱਥੇ ਪਾਪੂਲੇਸ਼ਨ ਜ਼ਿਆਦਾ, ਜਿੱਥੇ ਘੱਟ ਆ, ਉੱਥੇ ਰੀਸੋਰਸਿਸ ਦੀ ਸਪਲਾਈ ਡਿਮਾਂਡ ਦਾ ਇਹਦੇ ਵਿੱਚ ਮਸਲਾ ਆ ਜਾਂਦਾ ਆ। ਫ੍ਰੀ ਕੋਈ ਵੀ ਕੁਛ ਨਹੀਂ ਕਿਸੇ ਨੂੰ ਜਿਹੜਾ ਉਹ ਦੇ ਕੇ ਰਾਜੀ। ਕਹਿੰਦਾ ਜੇ ਇੱਕ ਵਾਰੀ ਦਿੱਤਾ ਤਾਂ ਫਿਰ ਹਰ ਵਾਰੀ ਜਿਹੜਾ ਉਹ ਦੇਣਾ ਪਊਗਾ। ਸੋ ਉਹਨਾਂ ਦੇ ਇੱਕ ਨਹੀਂ ਕਈ ਜਿਹੜੀਆਂ ਇਸ ਦੇ ਵਿੱਚ ਚੀਜ਼ਾਂ ਆ। ਸੋਹਣੀਆਂ ਲੱਗਦੀਆਂ ਨੇ ਗੱਲਾਂ ਵੀ ਸਾਰੇ ਜਾਣੇ ਮਿਲ ਮਿਲਾ ਕੇ ਰਹਿਣ, ਵੇਸਟ ਨਾ ਕਰਨ, ਉੱਦਾਂ ਨਾ ਹੋਣ, ਪਰ ਪਿੱਛੇ ਕਈ ਕੁਛ ਜਿਹੜੀਆਂ ਹੋਰ ਸੋਚਾਂ ਜਿਹੜੀਆਂ ਨਾਲ ਦੇ ਨਾਲ ਚੱਲ ਰਹੀਆਂ ਹੁੰਦੀਆਂ। ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਹਰਜੋਤ ਸਿੰਘ ਜੀ ਖਾਲਸਾ ਜੀ ਤੇ ਰਾਜਕਰ ਵੀਰ ਜੀ ਤੇ ਰਮਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਆ ਗੱਲ ਚੱਲਦੀ ਸੀ ਵੀ ਚੋਰੀ ਹੋਣ ਦੀ ਗੱਲ ਹੈ ਨਾ। ਇਹ ਚੋਰੀ ਦਾ ਤਾਂ ਜੀ ਗੱਲਾਂ ਦੋ ਹੁੰਦੀਆਂ। ਸਿਆਣੇ ਆਂਦੇ ਘਰ ਦਾ ਭੇਤੀ। ਪਹਿਲਾਂ ਤਾਂ ਤੁਹਾਡੇ ਵਿੱਚੋਂ ਘਰ ਦਾ ਭੇਤੀ ਹੋਊਗਾ ਇੱਕ ਬੰਦਾ, ਉਹਨੂੰ ਪਤਾ ਹੋਊਗਾ ਵੀ ਕਦੋਂ ਆਉਣਾ ਕਦੋਂ ਜਾਣਾ, ਕੀ ਕਰਦਾ ਕੀ ਨਹੀਂ। ਤੇ ਦੂਜਾ ਨੰਬਰ ਆ ਜਿਹੜੇ ਹੋਮਲੈਸ ਪੀਪਲ ਆ ਨਾ, ਇਹ ਬੜਾ ਨੁਕਸਾਨ ਕਰਦੇ ਆ। ਵੇਖੋ ਕੈਮਰੇ ਵੀ ਲੱਗੇ ਆ, ਸਾਰਾ ਕੁਝ ਲੱਗਾ, ਫੈਂਸ ਵੱਢ ਕੇ ਫੇਰ ਲੈ ਜਾਂਦੇ ਆ, ਬਹੁਤ ਖਰਾਬ ਕਰਦੇ। ਸਾਡੇ ਹਰ ਮਹੀਨੇ 1-2 ਕੰਟੇਨਰ ਤੋੜ ਕੇ ਸੀਲਾਂ ਤੇ ਲਿਜਾਂਦੇ ਤੇ ਕੈਮਰੇ ਲੱਗੇ ਨਾਲੇ। ਵੇਖ ਲਓ ਜੇ ਸਿਕਿਉਰਿਟੀ ਗਾਰਡ ਲੱਗੇ ਤਾਂ ਉਹਨਾਂ ਦੇ ਗੱਲ ਪੈਂਦੇ ਆ, ਉਹ ਭੱਜ ਜਾਂਦੇ ਅਗਲਿਆਂ ਦੇ। ਜੇ ਸਾਡੇ ਮਾਰ ਮੂਰ ਗਿਆ ਤਾਂ ਦੱਸੋ ਅਸੀਂ ਕੀ ਕਰਾਂਗੇ? ਗਨ ਚਲਾ ਨਹੀਂ ਸਕਦਾ ਕੋਈ, ਪੁਲਿਸ ਆਉਂਦੀ ਨਹੀਂ। ਪੁਲਿਸ ਨੂੰ ਕਰਦਾ ਕਰੋ ਪਹਿਲਾਂ 20 ਕੁਐਸਚਨ ਕਰਦੇ ਆ ਵੀ ਭਾਈ ਇਹਦੇ ਕੋਲੇ ਕੀ ਕੁਛ ਆ, ਕਿੰਨੇ ਜਾਣੇ ਆ, ਇਹ ਕੀ ਆ ਕੀ ਨਹੀਂ, ਕਿਹੋ ਜੀ ਗੱਡੀ ਆ, ਆ ਸਵਾਲ ਪੁੱਛਦੇ ਤੇ ਉਦੋਂ ਨੂੰ ਉਹ ਡੰਡੀ ਲੱਗਦਾ ਚੱਕ ਕੇ ਸਮਾਨ। ਸਾਡੇ ਇੱਕ ਪਿਛਲੇ ਮਹੀਨੇ 4 ਦੇ ਸਾਡੇ ਤੋੜੇ ਸੀਲਾਂ। ਇਹ ਬਿਲਕੁਲ ਵੱਡੀ ਪ੍ਰੋਬਲਮ ਹੈ, ਕੱਲਾ ਟਰੱਕਿੰਗ ਨਹੀਂ ਆ। ਆਪਾਂ ਖਬਰ ਸਾਂਝੀ ਕੀਤੀ ਸੀ ਲਾਸ ਐਂਜਲਸ 'ਚ ਗੱਡੀਆਂ, ਟ੍ਰੇਨ ਜਿੱਥੇ ਕੱਢਦੀ ਆ ਕਾਰਗੋ ਵਾਲੀ, ਉਹੀ ਕੰਟੇਨਰ ਤੋੜ ਕੇ ਸਮਾਨ ਕਿੰਨਾ ਲੈ ਗਿਆ ਸੀ ਉੱਥੇ। 100 ਦੀ ਗਿਣਤੀ 'ਚ ਇਕੱਠੇ ਹੋਏ ਸੀ। ਸੋ
ਸੋ ਇਹ ਹੁਣ ਆਪਾਂ ਇੱਕ ਹਾਂਜੀ ਗੈਸ ਤੇ- ਸਟੇਸ਼ਨ ਦੀ ਵੀ ਖਬਰ ਸਾਂਝੀ ਕੀਤੀ ਸੀ, ਕਿੱਦਾਂ ਹੁਣ ਫਿਰ ਗੰਨਾ ਵਾਲੇ ਬੰਦੇ ਹਾਇਰ ਕੀਤੇ ਉਹ ਫਿਲਡੈਲਫੀਆ 'ਚ, ਫਿਰ ਉਹ ਪੂਰੀ ਮੀਡੀਆ 'ਚ ਨਿਊਜ਼ ਬਣੀ ਵੀ ਦੇਖੋ, ਉਹ ਕਹਿੰਦਾ ਮੈਂ ਕੀ ਕਰਾਂ, ਮੇਰਾ ਤਾਂ ਸਟੋਰ ਇੰਨੀ ਵਾਰੀ ਤੋੜ ਹੋਇਆ, ਹੁਣ ਮੇਰੇ ਕੋਲ ਕੋਈ ਆਪਸ਼ਨ ਨਹੀਂ। ਰਹਿੰਦਾ ਹੁੰਦਾ ਜੀ ਸਾਡੇ ਦੂਜੇ ਵੇਅਰ ਹਾਊਸ ਦੇ ਵਿੱਚ, ਫੇਰ ਉੱਥੇ ਤੋੜੀਆਂ। ਤੇ ਇੱਕ ਗੱਲ ਹੋਰ ਆ ਨਾਲ, ਇੱਥੇ ਪੱਕਪਾਤ ਕਾਲੇ ਗੋਰੇ ਚਿੱਟੇ ਦਾ ਸਾਰੇ ਨਾਲ ਪੁਲਿਸ ਵੀ ਕਰਦੀ ਆ ਜੀ। ਮੈਂ ਤਾਂ ਉਹਦੇ ਸਪੈਸ਼ਲ ਕੋਲੇ ਖੜ ਕੇ ਵੇਖਿਆ, ਅਸੀਂ ਕਾਲਾਂ ਕੀਤੀਆਂ ਨਹੀਂ ਆਏ, ਉੱਥੇ ਉਹਨੇ ਗੋਰੇ ਨੇ ਕਾਲ ਕੀਤੀ, ਆ ਗਏ, ਫਿਰ ਉਦੋਂ ਮੁੜ ਕੇ ਉੱਥੇ ਆਉਣੋਂ ਵੀ ਹਟ ਗਏ, ਉੱਥੇ ਵੀ ਫੈਂਸ ਵੱਢ ਕੇ ਸਾਡੇ ਉੱਥੇ ਵੇਅਰ ਹਾਊਸ ਆਏ ਸੀ। ਤੁਹਾਡੇ ਏਰੀਏ 'ਚ ਜ਼ਿਆਦਾ ਕੰਮ ਖਰਾਬ ਆ, ਤੇ ਕਿਉਂਕਿ ਤੁਹਾਡੇ ਤਾਂ ਕੋਈ ਆਪਣਾ ਉਹ ਨਹੀਂ, ਅਲੱਗ ਮੁਲਕ ਹੀ ਬਣਾ ਰਿਹਾ ਸੀ ਕੁਝ ਸਾਲ ਪਹਿਲਾਂ ਵਾਸ਼ਿੰਗਟਨ 'ਚ। ਹਾਂਜੀ ਬਹੁਤ ਹੈਗਾ ਜੀ, ਇੱਥੇ ਸਾਡੇ ਤਾਂ ਕੋਲੇ ਬੈਠੇ, ਸਾਨੂੰ ਤਾਂ ਬਹੁਤ ਤੰਗੀ ਆ, ਬਹੁਤ ਹੀ ਦੁੱਖ ਹੈ। ਇਹਨਾਂ ਨੂੰ ਤਾਂ ਅੱਡ ਚਾਹੀਦਾ, ਸਪੈਸ਼ਲ ਜਗ੍ਹਾ ਬਣਾ ਕੇ ਉੱਥੇ ਵੇਅਰ ਹਾਊਸ ਬਣਾ ਕੇ, ਤੇ ਇਹਨਾਂ ਨੂੰ ਕਹਿੰਦੇ ਇੱਥੇ ਤੁਹਾਨੂੰ ਖਾਣ ਪੀਣ ਨੂੰ ਮਿਲੂਗਾ, ਤੇ ਤੁਸੀਂ ਭਾਈ ਨਹੀਂ ਏਦਾਂ ਕਰਦੇ ਨੇ ਬਥੇਰੀਆਂ ਥਾਵਾਂ ਤੇ ਕਰਦੇ, ਉਹ ਰਹਿੰਦੇ ਥੋੜੀ ਆ, ਉਹਨਾਂ ਨੂੰ ਟਿਕਾ ਨਹੀਂ ਆ ਨਾ ਗੱਲ ਤੇ। ਡੋਰ ਲਾ ਦੇਣ ਜੀ, ਡੋਰ ਲਾ ਦੇਣ ਪੱਕਾ, ਵੀ ਪੁਲਿਸ ਦਾ ਪਹਿਰਾ ਲਾ ਦੇਣ, ਖਾਣ ਪੀਣ ਨੂੰ ਤੁਹਾਨੂੰ ਇੱਥੇ ਮਿਲਦਾ, ਤੇ ਤੁਸੀਂ ਲੋਕਾਂ ਦੀਆਂ ਚੋਰੀਆਂ ਕਾਹਦੇ ਤੇ ਕਰਦੇ ਆ, ਜਾਂ ਕੰਮ ਕਰੋ। ਇਹੀ ਤੇ ਗੱਲ ਆ ਜੀ। ਉੱਥੇ ਜਦੋਂ ਪ੍ਰੋਸੀਕਿਊਸ਼ਨ ਢਿੱਲੀ ਹੋਵੇ, ਉਹ ਇਹੋ ਜਿਹਿਆਂ ਨੂੰ ਉਹ ਕਹਿੰਦੇ ਆ ਵੀ ਅਸੀਂ ਕੋਈ ਸਜ਼ਾ ਨਹੀਂ ਦੇਣੀ, ਸਲੈਪ ਔਨ ਦ ਰਿਸਟ ਤੇ ਹੋਰ ਸਾਰੀਆਂ ਚੀਜ਼ਾਂ, ਤੇ ਫਿਰ ਇਹ ਚੀਜ਼ਾਂ ਜੀ ਵੈਸਟ ਕੋਸਟ ਦੇ ਬੂਟਾ ਸਿੰਘ ਜੀ, 3 ਸ਼ਹਿਰ ਬਹੁਤ ਸੋਹਣੇ, ਸਿਆਟਲ, ਪੋਰਟਲੈਂਡ ਤੇ ਸੈਨ ਫਰਾਂਸਿਸਕੋ, ਇੰਨਾ ਬੁਰਾ ਹਾਲ ਬਣਿਆ ਇਹਨਾਂ ਦਾ ਪਿਛਲੇ ਸਾਲਾਂ 'ਚ, ਤੁਸੀਂ ਬਲੀਵ ਨਹੀਂ ਕਰ ਸਕਦੇ। ਜਿਨ੍ਹਾਂ ਨੇ 15-20 ਸਾਲ ਪਹਿਲਾਂ ਇਹ ਤਿੰਨੇ ਸ਼ਹਿਰ ਦੇਖੇ ਆ, ਸੋਨੇ ਵਾਂਗ ਚਮਕਦੇ ਸੀ, ਕਲੀਨ ਸਾਰਾ ਕੁਝ, ਪਰ ਬਹੁਤ ਬੁਰਾ ਹਾਲ। ਜੀ ਥੈਂਕ ਯੂ ਬੂਟਾ ਸਿੰਘ ਜੀ। ਜੀ ਰਾਜਕਰਨ ਜੀ, ਇੱਕ ਉਹ ਜਿਹੜੀ ਨੈਕਸਟ ਚੀਜ਼ ਹੈਗੀ ਆ ਕਿ ਸਦਰਨ ਕੈਲੀਫੋਰਨੀਆ ਲਾ ਐਨਫੋਰਸਮੈਂਟ ਵੱਲੋਂ ਵਾਰਨਿੰਗ ਆ ਰਹੀ ਹੈ CPC ਥੈਫਟ ਦੀ, ਜਿਹੜੇ ਆਪਣੇ ਪਾਵਰ ਟ੍ਰੇਨ, ਕਾਮਨ ਪਾਵਰ ਟ੍ਰੇਨ ਕੰਟਰੋਲਰ ਟਰੱਕਾਂ ਦੇ ਵਿੱਚ ਲੱਗਾ ਹੁੰਦਾ। ਬੇਕਰਫੀਲਡ ਕੈਲੀਫੋਰਨੀਆ ਦੀ ਪੁਲਿਸ ਡਿਪਾਰਟਮੈਂਟ ਤੇ ਸੈਨ ਬਰਨਾਰਡਿਨੋ ਕਾਉਂਟੀ ਕੈਲੀਫੋਰਨੀਆ ਦੀ ਜਿਹੜਾ ਸ਼ੈਰਿਫ ਡਿਪਾਰਟਮੈਂਟ ਹੈਗਾ, ਉਹਨਾਂ ਨੇ ਹੈਗੀ ਆ ਲੋਕਲਸ ਨੂੰ ਕਿ ਜਿਹੜੇ ਟਰੱਕਾਂ ਦੇ ਵਿੱਚ ਪਾਰਟਸ ਹੈਗੇ ਆ, ਬਹੁਤ ਹੀ ਜਿਹੜਾ ਤੇਜ਼ੀ ਦੇ ਨਾਲ ਜਿਹੜੇ ਚੋਰੀ ਹੋ ਰਹੇ ਆ, ਸੋ ਇਹਦੇ 'ਚ ਕਾਫੀ ਰਾਈਜ਼ ਦੇਖਿਆ ਗਿਆ ਥੈਫਟ ਦੇ ਵਿੱਚ। ਸੋ ਪਲੀਜ਼, ਜੇ ਤੁਸੀਂ ਇਹਨਾਂ ਏਰੀਆਜ਼ ਦੇ ਵਿੱਚ ਰਹਿੰਦੇ ਆ, ਬੇਕਰਫੀਲਡ ਜਾਂ ਸੈਨ ਬਰਨਾਰਡਿਨੋ ਕਾਉਂਟੀ ਦੇ ਵਿੱਚ ਰਹਿੰਦੇ ਆ, ਤੇ ਜ਼ਰੂਰ ਆਪਣਾ ਇਸ ਚੀਜ਼ ਦੇ ਉੱਤੇ ਧਿਆਨ ਦਿਓ ਕਿ ਤੁਹਾਡੇ ਟਰੱਕ ਦੇ ਜਿਹੜੇ ਆ ਪਾਰਕਿੰਗ ਆ, ਉਹ ਸਰਵੇਲੈਂਸ ਕੈਮਰਾਜ਼ ਹੈਗੇ ਆ, ਇਲੂਮੀਨੇਟਡ ਏਰੀਆ ਹੈਗਾ ਆ, ਪਾਰਕਿੰਗ ਜਿਹੜੀ ਆ ਸਿਕਿਉਰਿਟੀ ਪਰਸਨਲ ਦੇ ਨਾਲ ਹੈਗੀ ਆ। ਦੂਸਰਾ ਜਿਹੜਾ ਹੈਗਾ, ਜੇ ਤੁਸੀਂ ਕੋਈ ਟ੍ਰਿਪ ਕਰਦੇ ਹੈਗੇ ਆ ਤਾਂ ਪ੍ਰੀ ਪਲਾਨ ਕਰੋ ਟ੍ਰਿਪ ਦੇ ਉੱਤੇ ਕਿ ਤੁਸੀਂ ਕਿੱਥੇ ਜਾ ਕੇ ਖੜਨਾ ਹੈਗਾ, ਕਿੱਥੇ ਜਾ ਕੇ ਸਿਕਿਉਰ ਜਗ੍ਹਾ ਤੇ ਤੁਸੀਂ ਪਾਰਕ ਕਰਨਾ ਹੈਗਾ। ਆਪਣੇ ਟਰੱਕ ਦੇ ਵਿੱਚ ਅਲਾਰਮ ਸਿਸਟਮ ਤੁਸੀਂ ਲਗਾ ਸਕਦੇ ਹੈਗੇ ਆ। ਜਿਹੜਾ ਜਦੋਂ ਵੀ ਤੁਸੀਂ ਟਰੱਕ ਦੇ ਵਿੱਚੋਂ ਨਿਕਲਣਾ ਹੈਗਾ ਜਾਂ ਆਪਣੇ ਵਹੀਕਲ 'ਚੋਂ ਨਿਕਲਣਾ ਹੈਗਾ, ਆਪਣੀਆਂ ਮੇਕ ਸ਼ੋਰ ਸਾਰੀਆਂ ਤੁਹਾਡੀਆਂ ਵਿੰਡੋ ਰੋਲ ਅਪ ਹੈਗੀਆਂ, ਤੁਹਾਡੇ ਡੋਰਸ ਲੌਕ ਹੈਗੇ ਆ, ਤੇ ਚਾਬੀਆਂ ਤੁਹਾਡੇ ਕੋਲ ਹੈਗੀਆਂ। ਜਿਹੜਾ ਤੁਹਾਡਾ CPC ਹੈਗਾ ਆ, ਉਹਨੂੰ ਪਾਸਵਰਡ ਪ੍ਰੋਟੈਕਸ਼ਨ ਵੀ ਤੁਸੀਂ ਦੇ ਸਕਦੇ ਹੈਗੇ, ਤੁਸੀਂ ਆਪਣੇ ਮੈਨੂਫੈਕਚਰਰ ਦੇ ਨਾਲ ਗੱਲ ਕਰਕੇ ਤੇ ਉਹਨੂੰ CPC ਨੂੰ ਪਾਸਵਰਡ ਪ੍ਰੋਟੈਕਟਡ ਕਰ ਦਿਓ, ਤਾਂ ਕਿ ਜੇ ਈਵਨ ਜੇ ਬਾਈ ਰੱਬ ਨਾ ਕਰੇ ਚੋਰੀ ਹੋਵੇ ਵੀ, ਤੇ ਦੇ ਵੋਂਟ ਬੀ ਏਬਲ ਟੂ ਯੂਜ਼ ਇਟ ਬਿਕਾਜ਼ ਉਹ ਪਾਸਵਰਡ ਪ੍ਰੋਟੈਕਟਡ ਹੁੰਦਾ ਆ। ਸੋ ਬਾਕੀ ਦੂਸਰੀ ਗੱਲ ਹੈਗੀ ਆ ਕਿ ਥੋੜਾ ਵਿਜੀਲੈਂਟ ਰਹੋ, ਧਿਆਨ ਰੱਖੋ ਆਲੇ ਦੁਆਲੇ ਤੁਹਾਡੇ ਕੀ ਹੁੰਦਾ, ਕਿਉਂਕਿ ਮੋਸਟਲੀ ਜਿਹੜੀ ਸਿਚੁਏਸ਼ਨ ਹੁੰਦੀ ਆ ਅਸੀਂ ਇਗਨੋਰ ਕਰ ਜਾਂਦੇ, ਸਾਡੇ ਆਲੇ ਦੁਆਲੇ ਕੁਛ ਨਾ ਕੁਛ ਹੋ ਰਿਹਾ ਹੁੰਦਾ, ਸਸਪੀਸ਼ਨ ਹੁੰਦਾ ਆ, ਪਰ ਕਈ ਵਾਰੀ ਅਸੀਂ ਫੋਨ ਤੇ ਇੰਨੇ ਬਿਜ਼ੀ ਹੁੰਦੇ ਆ, ਆਪਣੇ ਗੱਲਾਂ 'ਚ ਇੰਨੇ ਬਿਜ਼ੀ ਹੁੰਦੇ ਆ ਕਿ ਅਸੀਂ ਆਪਣੇ ਸਰਾਊਂਡਿੰਗ ਕੁਛ ਨਹੀਂ ਦੇਖਦੇ ਹੈਗੇ। ਔਰ ਇਹ ਚੀਜ਼ਾਂ ਜਿਹੜੀਆਂ ਇਹ ਬਿਲਕੁਲ ਅਸੀਂ ਟਰੱਕ ਸਟਾਪਾਂ ਦੇ ਉੱਤੇ ਦੇਖਦੇ ਹਾਂ ਕਿ ਜਦੋਂ ਤੁਸੀਂ ਆਪਣੇ ਟਰੱਕ 'ਚੋਂ ਬਾਹਰ ਨਿਕਲਦੇ ਆ, ਤੇ ਪਲੀਜ਼ ਜਿਹੜਾ ਤੁਹਾਡਾ ਹੈਡਫੋਨ ਹੈਗਾ, ਜਿਹੜਾ ਤੁਸੀਂ ਫੋਨ ਨੂੰ ਲਾ ਕੇ ਚੱਲਦੇ ਆ ਹੈਡ ਦੇ ਉੱਤੇ, ਉਹਨੂੰ ਟਰੱਕ ਦੇ ਵਿੱਚ ਰੱਖ ਦਿਆ ਕਰੋ, ਕਿਉਂਕਿ ਉਹ ਤੁਹਾਡਾ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬਾਹਰ ਵੀ ਨਾਲ ਲੈ ਕੇ ਜਾਣਾ ਹੈ। ਤੁਹਾਨੂੰ ਸਰਾਊਂਡਿੰਗ ਜਿਹੜੀ ਆ ਉਹ ਬਿਲਕੁਲ ਨਹੀਂ ਪਤਾ ਲੱਗਦੀ ਜਦੋਂ ਤੁਹਾਡੇ ਸਿਰ ਤੇ ਹੈਡਫੋਨ ਲੱਗਾ ਔਰ ਤੁਹਾਡੇ ਨਾਲ 4 ਬੰਦੇ ਗੱਲਾਂ ਕਰ ਰਹੇ ਫੋਨ ਤੇ, ਤੁਸੀਂ ਬਿਲਕੁਲ ਇਗਨੋਰੈਂਟ ਹੋ ਜਾਂਦੇ ਆ ਕਿ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈਗਾ। ਸੋ ਇਸ ਕਰਕੇ ਜਦੋਂ ਵੀ ਔਰ ਇੱਕ ਬੈਡ ਮੈਨਰਸ ਵੀ ਕਹਿ ਲਓ ਹੈਗੇ ਆ ਕਿ ਜਦੋਂ ਅਸੀਂ ਟਰੱਕ ਸਟਾਪ ਤੇ ਜਾਂਦੇ ਹਾਂ, ਸਾਡਾ ਸਟਿਲ ਹੈਡਫੋਨ ਲੱਗਾ ਆ, ਸਟਿਲ ਅਸੀਂ ਗੱਲਾਂ ਕਰ ਰਹੇ ਹਾਂ, ਸਟਿਲ ਉਹਦੇ 'ਚ ਮਤਲਬ ਕਿ ਅਸੀਂ ਇੱਥੇ ਤੱਕ ਵੀ ਦੇਖਿਆ ਕਿ ਲੋਕੀ ਗਾਲਾਂ ਕੱਢੀ ਜਾਂਦੇ ਆ ਆਇਲਸ ਦੇ ਵਿੱਚ ਖੜੇ ਹੋ ਕੇ। ਸੋ ਉਸ ਚੀਜ਼ ਤੋਂ ਵੀ ਪਰਹੇਜ਼ ਕਰੋ, ਨਾ ਲਾ ਕੇ ਜਾਇਆ ਕਰੋ ਬਾਹਰ ਜਿਹੜਾ ਇਹ ਹੈਡਫੋਨ ਹੈਗਾ। ਇਟਸ ਨਾਟ ਨੈਸੈਸਰੀ ਤੁਸੀਂ ਏਡਾ ਇੱਕ ਸਿੰਗਲ ਟਰੱਕ ਰਨ ਕਰਦੇ ਹੈਗੇ, ਏਡਾ ਵੱਡਾ ਬਿਜ਼ਨਸ ਨਹੀਂ ਹੈਗਾ ਕਿ ਜਿਹੜਾ 24/7 ਤੁਹਾਡੇ ਸਿਰ ਤੇ ਹੈਡਫੋਨ ਲੱਗਾ ਰਹੇ। ਸੋ ਪਲੀਜ਼
ਉਹ ਵਿਜੀਲੈਂਟ ਰਹੋ, ਧਿਆਨ ਰੱਖੋ ਕਿ ਜੇ ਕੋਈ ਸਸਪੀਸ਼ੀਅਸ ਐਕਟੀਵਿਟੀ ਤੁਹਾਨੂੰ ਦਿਖਦੀ ਆ ਤੇ ਰਿਪੋਰਟ ਜਿਹੜੀ ਆ ਲਾਅ ਇਨਫੋਰਸਮੈਂਟ ਜ਼ਰੂਰ ਕਰੋ। ਜੀ, ਕੁਝ ਕੁ ਕਾਲਰ ਹੁਣ ਬਿਲਕੁਲ ਅਖੀਰਲੇ ਮਿੰਟਾਂ ਦੇ ਵਿੱਚ ਆਏ ਨੇ ਤੇ ਮੈਂ ਜ਼ਰੂਰ ਉਹਨਾਂ ਨੂੰ ਕਹੂੰਗਾ ਗੱਲ ਤੁਸੀਂ ਜ਼ਰੂਰ ਰੱਖੋ ਆਪਣੀ, ਪਰ ਸ਼ਾਰਟ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਿਓ। ਵਿਰਕ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਹੁਣੇ ਗੱਲ ਕਰਦੇ ਸੀ ਕਿ ਜਿਵੇਂ ਸ਼ਹਿਰ ਨੇ ਵੱਡੇ ਸੈਨ ਫਰਾਂਸਿਸਕੋ, ਲਾਸ ਐਂਜਲਸ, ਦੇ ਆਰ ਫੇਲਿੰਗ, ਰਾਈਟ? ਸੋ ਮੇਰੇ ਖਿਆਲ ਤੋਂ ਦੇ ਆਰ ਫੇਲਿੰਗ ਬਿਕੋਜ਼ ਲਾਈਕ ਦੇ ਆਰ ਡਿਜ਼ਾਈਨਿੰਗ ਦ ਪੋਲਿਸੀਜ਼ ਕਿ ਜਿੱਦਾਂ ਫੇਲ ਹੋਣ ਲਈ, ਨਹੀਂ ਤਾਂ ਇਹ ਇਹਨਾਂ ਕੰਟਰੀਆਂ 'ਚ ਸਾਰੇ ਰਿਸੋਰਸਿਸ ਨੇ। ਸੋ ਆਈ ਥਿੰਕ ਸਮਥਿੰਗ ਇਜ਼ ਰੋਂਗ। ਜਿਹੜੇ ਵੀ ਬੰਦੇ ਪੋਲਿਸੀਜ਼ ਬਣਾ ਰਹੇ ਨੇ ਦੇ ਹੈਵ ਸਮ ਏਜੰਡਾ ਔਰ ਸਮਥਿੰਗ। ਜਿੱਦਾਂ ਵੀ ਤੁਸੀਂ ਅੱਜ ਕੱਲ੍ਹ ਗੱਲ ਕਰ ਲਓ ਲਾਈਕ ਡਾਇਵਰਸਿਟੀ, what the policies they are pushing, sex education ਦੀ ਅੱਜ ਕੱਲ੍ਹ ਆਪਣੇ ਬੱਚਿਆਂ ਨੂੰ ਕੀ ਪੜ੍ਹਾਇਆ ਜਾ ਰਿਹਾ। I'm pretty sure ਤੁਸੀਂ ਟਵਿੱਟਰ ਤੇ ਵੇਖ ਰਹੇ ਹੋਗੇ ਲਾਈਕ ਕੱਲ ਪਰਸੋਂ ਜਿੱਦਾਂ ਨਿਊਜ਼ ਆਈ ਪ੍ਰੋਜੈਕਟ ਵੈਰੀਟਾਸ ਆਊਟ ਆਫ ਕੀ ਪੜ੍ਹਾ ਰਹੇ ਨੇ। ਸੋ ਆਈ ਥਿੰਕ ਆਪਣੀ ਪੰਜਾਬੀ ਕਮਿਊਨਿਟੀ ਨੂੰ ਵੀ ਲਾਈਕ ਇੱਕ ਵੱਡਾ ਲੈਵਲ ਸੋਚਣਾ ਚਾਹੀਦਾ ਕਿ ਵਾਈ ਦੀ ਸਿਟੀਜ਼ ਆਰ ਫੇਲਿੰਗ, ਲਾਈਕ ਕਿ ਉਹ ਪੁਸ਼ ਕਿਉਂ ਕਰ ਰਹੇ ਨੇ ਇਹੋ ਜਿਹੀਆਂ ਪਾਲਿਸੀਆਂ, ਕਿ ਪਿੱਛੇ ਏਜੰਡਾ ਕੀ ਹੈ, ਰਾਈਟ? ਸੋ ਆਈ ਜਸਟ ਗੋਨਾ ਸੇ ਦੈਟ। ਪਲੱਸ ਆਲਸੋ ਦੇਰ ਇਜ਼ YouTube ਤੇ ਇੱਕ ਬਹੁਤ ਵਧੀਆ ਚੈਨਲ ਹੈ ਕੈਲੀਫੋਰਨੀਆ ਇਨਸਾਈਡਰ on YouTube. So they just talk about California ਦੀਆਂ ਜਿੰਨੀਆਂ ਵੀ ਖਬਰਾਂ ਨੇ। ਸੋ ਕੈਲੀਫੋਰਨੀਆ ਇਨਸਾਈਡਰ ਉਹ ਜ਼ਰੂਰ ਵੇਖੋ, ਬਹੁਤ ਵਧੀਆ ਚੈਨਲ ਹੈ, ਹੋਸਟ ਬਹੁਤ ਵਧੀਆ, ਬਹੁਤ ਚੰਗੇ ਗੈਸਟ ਹੁੰਦੇ ਨੇ। ਥੈਂਕ ਯੂ ਜੀ, ਮਿਹਰਬਾਨੀ ਜੀ। ਜਿਮੀ, ਹੈਲੋ। ਹਾਂਜੀ ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਈ। ਮੈਂ ਥੋੜੀ ਜਿਹੀ ਗੱਲ ਕਰਨੀ ਸੀ ਕਿ ਆਪਾਂ ਜਿੱਦਾਂ ਮੈਂ ਤੁਹਾਡੀ ਹੁਣ ਕੱਲ ਕਨਵਰਸੇਸ਼ਨ ਦੇ ਵਿੱਚ ਪਾਰਟਿਸਪੇਟ ਕੀਤਾ ਸੀ ਅਟੋਨਮਸ ਦੇ ਵਿੱਚ, ਮੈਂ ਉਹੀ ਕਨਕਲੂਡ ਦੁਬਾਰਾ ਕਰਨਾ ਚਾਹੁੰਦਾ ਸੀਗਾ ਕਿ ਦੇਖੋ ਆਪਾਂ ਪਲੇਨ ਦੀ ਗੱਲ ਕੀਤੀ ਸੀਗੀ, ਉੱਥੇ ਅਟੋਨਮਸ ਹੈਗਾ ਹੈ ਪਰ ਉੱਥੇ ਕੋਈ ਲਾਈਟ ਨਹੀਂ, ਕੋਈ ਕੁਛ ਨਹੀਂ ਹੈ ਨਾ। ਉਹ ਫਿਰ ਵੀ ਉੱਥੇ ਦੋ ਪਾਇਲਟ ਹੁੰਦੇ ਆ। ਇੱਥੇ ਇਹ ਰੈਗੂਲੇਸ਼ਨਸ ਦੇ ਉੱਤੇ ਜਿੱਦਾਂ ਊਬਰ ਦੇ ਨਾਲ ਹੋਇਆ, ਧੱਕੇ ਨਾਲ ਰੈਗੂਲੇਸ਼ਨਸ ਉਹਨਾਂ ਨੇ ਪਾਸ ਕਰਵਾਈਆਂ ਕਿ ਇੱਕ ਦੋ ਪੋਲੀਟੀਸ਼ੀਅਨਸ ਨੂੰ ਦੇ ਕੇ ਪੈਸੇ ਹੋਇਆ ਆ। ਕੋਈ ਜ਼ਾਹਿਰ ਨਹੀਂ ਕਰਦਾ, ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ, ਪਰ ਉਹੀ ਕੰਮ ਫਿਰ ਇੱਥੇ ਹੋਣਾ ਅਟੋਨਮਸ ਵਿੱਚ ਵੀ ਕਿ ਪੋਲੀਟੀਸ਼ੀਅਨ ਨੂੰ ਪੈਸਾ ਦਿੱਤਾ ਤੇ ਰੈਗੂਲੇਸ਼ਨ ਪਾਸ ਹੋ ਗਈਆਂ। ਚਲੋ ਜੀ, ਇਹ ਰਿਸਕ ਹੈ, ਬਹੁਤ ਵੱਡਾ ਰਿਸਕ ਆ। ਇਹ ਨਾ ਕੰਮ ਹੋਵੇ ਅਟੋਨਮਸ ਦਾ ਤੇ ਇਹ ਬੈਟਰ ਵੀ ਆ, ਪੂਰੀ ਇੰਡਸਟਰੀ ਲਈ ਬੈਟਰ ਹੈ। ਥੈਂਕ ਯੂ ਜੀ, ਥੈਂਕ ਯੂ। ਚਲੋ ਹੋਵੇ ਨਾ ਹੋਵੇ ਪਤਾ ਨਹੀਂ ਕੀ ਆ, ਰੈਗੂਲੇਸ਼ਨਸ ਕਿੱਦਾਂ ਪਾਸ ਹੋਣਗੀਆਂ, ਕਿੱਦਾਂ ਉਹ ਹੋਊਗਾ, ਬਟ ਇਵੈਂਚੁਅਲੀ ਚੀਜ਼ਾਂ ਜਿਹੜੀਆਂ ਆ ਜਾਂਦੀਆਂ, ਕਈ ਵਾਰੀ ਚਾਹੁੰਦੇ ਆ, ਕਈ ਵਾਰੀ ਨਾ ਚਾਹੁੰਦੇ ਹੋਏ ਵੀ ਉਹ ਆਪਣੇ ਸਿਰ ਦੇ ਉੱਤੇ ਆ ਜਾਂਦੀਆਂ ਨੇ। ਸੋ ਵੀ ਹੈਵ ਟੂ ਡੀਲ ਵਿਦ ਇਟ। ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਪੈਣਾ ਫਿਰ ਆਪਾਂ ਨੂੰ, ਤੇ ਵੀ ਹੈਵ ਟੂ ਬੀ ਰੈਡੀ ਫॉर ਇਟ। ਲਾਸਟ ਕਾਲਰ ਲਵਾਂਗੇ, ਅਭੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, 2-3 ਹਫ਼ਤੇ ਨਾ ਕਿਸੇ ਨਾ ਆਪਣੇ ਸਰੋਤੇ ਨੇ ਫੋਨ ਕੀਤਾ ਸੀਗਾ। ਉਹ ਕਹਿੰਦਾ ਸੀਗਾ, ਉਹਨੇ ਦੱਸਿਆ ਸੀਗਾ ਮਾਰਕੀਟ ਦੇ ਵਿੱਚ, ਹੈਲੋ ਹਾਂਜੀ ਸੁਣ ਰਹੇ। ਹਾਂਜੀ, ਉਹ ਕਹਿੰਦਾ ਸੀਗਾ ਵੀ ਜਿਹੜਾ ਆਈਡਾਹੋ ਫਾਲਸ, ਉਹਨੇ ਮਤਲਬ ਚੰਗੀ ਗੱਲ ਆ ਲੋਕਾਂ ਨੂੰ ਦੱਸਣਾ, ਮਾੜੀ ਗੱਲ ਨਹੀਂ ਹੈਗੀ ਵੀ ਆਈਡਾਹੋ ਫਾਲਸ ਜਾਂ ਸਾਲਟ ਲੇਕ ਏਰੀਏ ਦੇ ਵਿੱਚ $6 ਜਾਂ $5 ਮੀਲ ਨੂੰ ਮਿਲਣ ਡਿਆ ਹੈਗਾ, ਠੀਕ ਹੈ ਨਾ ਜੀ। ਤੋ ਮੈਂ ਉਹ ਕਹਿੰਦਾ, ਮੈਂ ਤੁਹਾਨੂੰ ਇਹ ਦੱਸਣ ਲੱਗਾ ਵੀ ਜਦੋਂ ਮੈਂ ਫਿਰ ਮੋਨੀਟਰ ਕੀਤੀ ਸੀ ਮਾਰਕੀਟ ਨਾ, ਤਾਂ ਇੱਦਾਂ ਹੁੰਦਾ ਨਾ ਜਿੱਦਾਂ ਕਿਸੇ ਨੇ ਦੱਸਿਆ ਵੀ ਪੰਜਾਬੀ 'ਚ ਅਸੀਂ ਦੇਸੀ ਭਾਸ਼ਾ 'ਚ ਇਹ ਬੋਲ ਦਿੰਦੇ ਹਾਂ ਕਿ ਅਸੀਂ ਬੂਰੀ ਮੱਝ ਸੀ ਛੱਡੀ ਜਾਂ ਉਹ ਕਿਤੇ ਵੀ ਉੱਥੇ ਫਿਰਦੀ ਆ ਤੇ 4 ਦਿਨਾਂ ਸਾਡੇ ਬੰਦਿਆਂ ਨੇ ਚੋਲੀ ਜਿੱਦਾਂ ਕਹਿੰਦੇ ਨਾ ਪੰਜਾਬੀ ਦੇ ਵਿੱਚ, ਉਹ ਸਾਰਾ ਉਹ ਲਿਆ ਕੇ $2 ਤੇ ਲੈਦਾ, $1.5 ਦੇ ਕੰਮ ਹੈ ਵੀ ਸੱਤਿਆਨਾਸ਼ ਕਰਤਾ ਮਾਰਕੀਟ ਦੇ ਵਿੱਚ। ਮੈਂ ਇਹ ਨਹੀਂ ਸਾਰੇ ਬੰਦੇ ਆਪਣੇ ਵੀ ਨਹੀਂ ਕਹੂੰਗਾ, ਹੋਰ ਵੀ ਹੈਗੇ ਆ। ਕਹਿਣ ਦਾ ਮਤਲਬ ਇਹ ਆ ਵੀ ਬਿਜ਼ਨਸ ਦੇ ਵਿੱਚ ਬਾਰ-ਬਾਰ ਉਹੀ ਨਾ ਗੱਲਾਂ, ਕਈ ਵਾਰ ਕਾਲ ਕਰਨ ਨੂੰ ਦਿਲ ਵੀ ਨਹੀਂ ਕਰਦਾ ਵੀ ਰਿਪੀਟ ਕਰਨੀਆਂ ਪੈਂਦੀਆਂ ਵੀ ਬਿਜ਼ਨਸ ਕਰਨ ਲਈ ਤੁਸੀਂ ਕਿਉਂ ਆਪਣੇ ਸਾਰੇ ਨੁਕਤੇ ਭੁੱਲ ਜਾਂਦੇ ਆ। ਤੇ ਇੱਧਰਲੀ ਮਾਰਕੀਟ ਭਾਜੀ ਖਰਾਬ ਕਰਨੀ ਆ, ਆਪਣੇ ਘਰ ਦੀ ਮਾਰਕੀਟ ਵੀ ਖਰਾਬ ਕਰ ਲਈ ਆਪਣੀ। ਜਿਹੜੇ ਬ੍ਰੋਕਰ ਹੈ ਨਾ 2,500 3,000 3,200 ਲੋਡ ਪੋਸਟ ਕਰਦੇ ਹੁੰਦੇ ਸੀਗੇ, ਉਹ ਅੱਜ ਦੀ ਤਰੀਕ 12 14 ਨੂੰ ਲਾ ਜਾਂਦੇ ਆ। ਉਹ ਪਹਿਲਾਂ ਉਹਨਾਂ ਨੇ 2,000 ਤੇ ਆ ਗਏ, ਹੁਣ 1,500 ਤੇ ਆ ਗਏ। ਉਹਨਾਂ ਪਤਾ ਵੀ ਇਹ ਲੈ ਜਾਂਦੇ ਚੱਕ ਕੇ, ਕਹਿਣਾ ਉਧਰੋਂ ਇਹਨਾਂ ਦਿਮਾਗ ਸਾਡੇ 'ਚ ਇਹ ਬੈਠ ਜਾਂਦਾ ਵੀ ਉੱਥੋਂ ਮਹਿੰਗਾ ਲੋਡ ਮਿਲਦਾ, ਇੱਥੋਂ ਅਸੀਂ ਖਾਲੀ ਚੱਲ ਤੇਲ ਦਾ ਖਰਚਾ ਕਰਕੇ ਤਾਂ ਆਪਾਂ ਜਾਈ ਜਾ ਕੇ। ਹੁਣ ਇੱਧਰੋਂ ਵੀ ਇਹਨਾਂ ਨੇ ਮਾਰਕੀਟ ਆਪਣੀ ਖਰਾਬ ਕਰ ਲਈ, ਆਪਣੀ ਮਾਰਕੀਟ ਇੱਧਰੋਂ ਵੀ ਇਹਨਾਂ ਨੇ ਆਈਡਾਹੋ ਫਾਲਸ ਵਾਲੇ ਪਾਸੋਂ ਮੁੰਡਾ ਜਿਹੜਾ ਸੀਗਾ ਨਾ, ਮਤਲਬ ਚਲੋ ਚੰਗੀ ਗੱਲ, ਨੇਕੀ ਕਰਨੀ ਮਾੜੀ ਗੱਲ ਨਹੀਂ ਹੈਗੀ, ਪਰ ਇਹਦਾ ਨੁਕਸਾਨ ਹੁੰਦਾ ਇਸ ਚੀਜ਼ ਦਾ। ਇਸ ਗੱਲ ਨੂੰ ਸਮਝੋ, ਸਮਝ ਤੋਂ ਕੰਮ ਲਵੋ। ਜੇ ਤੁਹਾਨੂੰ ਲੱਗਦਾ ਮਾਰਕੀਟ ਕਿਸੇ 'ਚ ਬੂਮ ਹੈਗਾ, ਨੰਬਰ 1 ਤਾਂ ਭਾਈ ਵੱਡੀ ਪ੍ਰੋਬਲਮ ਇੱਕ ਹੋਰ ਵੀ ਆ, ਕੋਈ ਸਾਡੇ ਬੰਦੇ ਲੋਡ ਨਾ 2-2 ਦਿਨ ਪਹਿਲਾਂ ਦੇਖਣ ਲੱਗ ਪੈਂਦੇ, ਬੁੱਕ ਕਰ ਲਈਏ ਵੀ ਘਰ ਆ ਗਏ, ਇਹਨਾਂ ਨੇ ਪਤਾ ਨਹੀਂ ਕਿਹੜੇ ਸੁਹਾਗੇ ਫੇਰਨੇ ਜਾ ਕੇ, ਹੈ ਨਾ। ਉੱਥੇ ਜਿਹੜਾ ਜਿੱਦਣ ਮਾਰਕੀਟ ਹਾਈ ਆ ਉਸੇ ਦਿਨ ਸੇਮ ਲੋਡ ਬੁੱਕ ਕਰੋ, 12 ਵਜੇ ਲੈਣ ਦਿਓ, ਤਸੱਲੀ ਰੱਖੋ ਥੋੜ੍ਹੀ ਇਮਾਨਦਾਰੀ ਨੂੰ, ਠੀਕ ਨਹੀਂ ਗੱਲ। ਆਰਾਮ ਜਿਹੜੇ 12 ਵਜੇ ਨਾ ਬ੍ਰੋਕਰ ਨੇ, ਮੈਂ ਬਹੁਤ ਵਾਰੀ ਮੋਨੀਟਰ ਕੀਤਾ, ਜਿਹੜੇ ਬ੍ਰੋਕਰ ਨੇ $1,000 ਦਾ ਲੋਡ ਭਾਜੀ ਪੋਸਟ ਕੀਤਾ ਹੁੰਦਾ ਨਾ, ਜਦੋਂ ਤੁਸੀਂ ਉਹਨੂੰ ਕਾਲ ਨਹੀਂ ਜਾਂਦੀ ਹੈਗੀ, ਤਾਂ ਉਹ ਬੰਦਾ ਅਲਟੀਮੇਟਲੀ ਉਹ ਬੰਦੇ ਨੇ $2,500 ਦਾ ਲੋਡ ਦੇ ਪੋਸਟਿੰਗ ਦੇਖੀ ਹੋਈ ਆ,
ਕਿੱਥੋਂ 1000 ਕਿੱਥੇ 2500 ਹੈ ਨਾ। ਉਹ ਅਗਲੇ ਬੰਦੇ ਨੇ ਕਿਉਂਕਿ ਉਹ ਸੈੱਲ ਕਰਨਾ, ਉਹਨੂੰ ਆਪਣੀ ਕੋਸ਼ਿਸ਼ ਪੂਰੀ ਹੋਣੀ ਆ ਵੀ ਮੈਂ ਥੱਲੇ ਰੱਖ ਕੇ ਰੇਟ ਦੇਵਾਂ ਤਾਂ ਕਿ ਜਿਹੜਾ ਮੈਨੂੰ ਮੈਕਸਿਮਮ ਬੈਨੀਫਿਟ ਮਿਲੇ। ਪਰ ਸਾਨੂੰ ਮੈਂ ਮਾੜਾ ਨਹੀਂ ਕਹਿਣਾ ਚਾਹੁੰਦਾ ਆਪਣੇ ਬੰਦਿਆਂ ਨੂੰ, ਚਲੋ ਮਿਹਨਤੀ ਬਹੁਤ ਆਪਾਂ ਹੈਗੇ ਜੇ, ਕੋਈ ਸ਼ੱਕ ਵਾਲੀ ਗੱਲ ਨਹੀਂ। ਜਿੰਨਾ ਮਰਜ਼ੀ ਇਹਨਾਂ ਨੂੰ ਕੰਮ ਦੇ ਦਿਓ ਢੋਆ ਢਵਾਈ ਲਈ, ਬਹੁਤ ਮਿਹਨਤੀ ਆ ਬੰਦਾ, ਕੋਈ ਇੰਨਾ ਮਿਹਨਤੀ ਲੱਭਣੇ ਨਹੀਂ ਹੈਗੇ, ਜਾਂ ਮੈਕਸੀਕੇ ਹੋਏ ਜਾਂ ਆਪਣੇ ਬੰਦੇ ਬਹੁਤ ਚਲੋ ਮਿਹਨਤੀ ਹੈਗੇ ਆ। ਪਰ ਗੱਲ ਇਹ ਆ ਵੀ ਜੇ ਅਸੀਂ ਮਿਹਨਤ ਨਾਲ ਹੀ ਹੱਕ ਲੈਣ ਦੀ ਗੱਲ ਆਉਂਦੀ, ਉੱਥੇ ਹੀ ਮਾਰ ਖਾ ਜਾਂਦੇ ਆ। ਠੀਕ ਨਹੀਂ ਗੱਲ? ਸੋ ਮੇਰੀ ਮਿਹਰਬਾਨੀ ਹੈ, ਮਤਲਬ ਹੱਥ ਜੋੜ ਕੇ ਮਤਲਬ ਤੁਹਾਨੂੰ ਸੌਰੀ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ ਜਿੰਨੇ ਵੀ ਹੈਗੇ ਵੀ ਚਲੋ ਥੋੜਾ ਬਹੁਤਾ ਏਗਾ ਕਰਕੇ ਰੱਖੀਏ ਇਸ ਗੱਲੋਂ। ਚਲੋ ਕਿਸੇ ਜੂਨ ਦੀ ਐਂਟਰ ਹੋਣਾ ਨਹੀਂ ਹੋਣਾ ਅਲੱਗ ਗੱਲ ਆ, ਘੱਟੋ ਘੱਟ ਲੋਡ ਦਾ ਦੇਖ ਲਿਆ ਕਰੋ ਵੀ ਇੰਨੇ ਦਾ ਚੱਕੀਏ ਤਾਂ ਨਹੀਂ ਪੁੱਗਦਾ ਤਾਂ ਨਾ ਇਹਦਾ ਜ਼ਰੂਰੀ ਹੈ। ਬ੍ਰੋਕਰ ਆਪੇ ਰੇਟ ਤੁਹਾਨੂੰ ਦਊਗਾ, ਵਾਧੂ ਦੇ ਜਾਂਦਾ। ਠੀਕ ਨਹੀਂ ਗੱਲ? ਬ੍ਰੋਕਰ ਦਾ ਹੁਣ ਇੱਕ ਤਾਂ ਮਾਰਕੀਟ ਮੰਦੀ ਚੱਲਣ ਰਹੀ ਹੈ, ਦੂਜਾ ਤੁਸੀਂ ਹੋਰ ਮਾਰਕੀਟ ਨੂੰ ਖਰਾਬ ਕਰਨ ਰਹੇ ਆ। ਹੁਣ ਜੂਟਾਂ ਦੀ ਮਾਰਕੀਟ ਵੀ ਖਰਾਬ ਹੋ ਗਈ, ਘਰ ਦੀ ਵੀ ਖਰਾਬ ਹੋ ਗਈ। ਜੇ ਤੁਹਾਨੂੰ ਉਧਰੋਂ ਦੋਨੇ ਪਾਸੇ ਨੇ ਪੁੱਗਾ ਤਾਂ ਜਾਊਂਗਾ ਕਿੱਥੇ ਦੱਸੋ ਤੁਸੀਂ ਮੈਨੂੰ? ਬ੍ਰੋਕਰ ਨੇ ਕਦੇ ਵੀ ਤੁਹਾਨੂੰ ਲੋਡ ਦੇਣਾ ਹੈਗਾ ਹਾਈ ਰੇਟ ਤੇ। ਇੱਕ ਵਾਰ ਬ੍ਰੋਕਰ ਨੂੰ ਸਸਤਾ ਕੈਰੀਅਰ ਮਿਲ ਗਿਆ, ਸਵਾਲ ਨਹੀਂ ਪੈਦਾ ਹੁੰਦਾ ਛੇਤੀ ਨਾਲ ਰੇਟ ਵਧਾਉਂਦਾ ਹੈਗਾ। ਬਾਕੀ ਸੈਕੰਡ ਪੁਆਇੰਟ ਮੇਰਾ ਹੈਗਾ ਭਾਜੀ ਵੀ ਜਿੱਦਾਂ ਸਾਰੇ ਮੇਰੇ ਜਿਹੜੇ ਕੈਰੀਅਰ ਹੈਗੇ ਮੋਸਟਲੀ DAT ਯੂਜ਼ ਕਰਦੇ ਜਾਂ ਟਰੱਕ ਸਟਾਪ ਯੂਜ਼ ਕਰਦੇ, ਜਿਹੜੇ DAT ਯੂਜ਼ ਕਰਦੇ ਆ ਉਹਨਾਂ ਨੂੰ ਮਤਲਬ ਈਮੇਲਸ ਆਈਆਂ ਹੋਣੀਆਂ ਵੀ ਉਹ ਕਹਿੰਦੇ ਆ ਵੀ ਅਸੀਂ ਆਖੇ ਮੇਬੀ ਦਸੰਬਰ ਦੇ ਸ਼ੁਰੂ ਕਰ ਦੇਣਗੇ, ਨੈਕਸਟ 5-6 ਦਿਨਾਂ ਤੱਕ ਇਹਨਾਂ ਨਵੀਂ ਐਪਲੀਕੇਸ਼ਨ ਸ਼ੁਰੂ ਕਰਨੀ ਆ। ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਵੀ ਇਹਨਾਂ ਨੂੰ, ਕਿਉਂਕਿ ਅਸੀਂ ਪੈਸੇ ਦਿੰਦੇ ਹਾਂ ਮੋਸਟਲੀ ਅਸੀਂ $200 ਚਾਰਜ ਕਰਦੇ, ਕਿਸੇ ਕੋਲ ਘੱਟ ਵਾਲਾ ਲਿਆ ਪਲਾਨ ਲਿਆ, ਕਿਸੇ ਨੇ ਲਿਆ ਹੋਇਆ। ਉਹਨਾਂ ਨੂੰ ਇਹ ਕਹਿਣਾ ਹੈ ਵੀ ਤੁਸੀਂ ਭਾਈ ਸਾਡੀ ਲੋਕੇਸ਼ਨ ਨੂੰ ਟਰੈਕ ਨਹੀਂ ਕਰਨਾ, ਅਸੀਂ ਤੁਹਾਨੂੰ ਆਥੋਰਾਈਜ਼ ਨਹੀਂ ਕਰਦੇ ਹੈਗੇ। ਤੁਸੀਂ ਠੀਕ ਆ ਆਪਣਾ ਐਪਲੀਕੇਸ਼ਨ ਨਵੀਂ ਬਣਾਉਣੀ ਹੈ, ਦੈਟਸ ਓਕੇ ਆ, ਇਹ ਸਾਨੂੰ ਕੋਈ ਇਸ਼ੂ ਨਹੀਂ ਹੈਗਾ। ਪਰ ਅਸੀਂ ਇਹ ਕਹਿੰਦੇ ਹਾਂ ਵੀ ਤੁਸੀਂ ਸਾਡੇ ਆਪਣੀ ਸਰਵਿਸ ਦੇ ਸਾਡੇ ਕੋਲ ਪੈਸੇ ਲਏ ਆ, ਬਟ ਤੁਸੀਂ ਇਸ ਐਪਲੀਕੇਸ਼ਨ ਦੇ ਅਧੀਨ ਸਾਡੀ ਜਿਹੜੀ ਲੋਕੇਸ਼ਨ ਆ ਉਹ ਟਰੈਕ ਟ੍ਰੇਸ ਕੁਛ ਨਹੀਂ ਕਰਨਾ ਹੈਗਾ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਜਿਹੜੇ ਉਹ ਵਿੱਚ ਐਡ ਹੋ ਜਾਂਦੀਆਂ ਨਾ, ਉਹ ਬਹੁਤ ਵੱਡਿਆਂ ਬੰਦੇ ਦੇ ਵੱਡੀਆਂ ਗੱਲਾਂ ਹੁੰਦੀਆਂ, ਉੱਪਰਲੇ ਨੇ ਇਹ ਰਲੇ ਹੁੰਦੇ ਆ ਕਿ ਉਹਨਾਂ ਨੂੰ ਸਾਰੀ ਜਿਹੜੀ ਮਾਰਕੀਟ ਦੇ ਵਿੱਚ ਕਿੱਥੇ ਬੰਦੇ ਫਿਰਨ ਰਹੇ ਆ, ਕਿੱਥੇ ਹੈਗਾ, ਉਹਨੂੰ ਸਾਰਾ ਮੋਨੀਟਰ ਕਰ ਲੈਂਦੇ ਆ। ਉਸ ਹਿਸਾਬ ਨਾਲ ਫਿਰ ਰੇਟਿੰਗ ਦੇ ਜਿਹੜੇ ਰੇਟਸ ਹੈਗੇ ਉਹ ਡਿਸੀਜਨ ਹੁੰਦੇ ਆ। ਸੋ ਮੈਂ ਰਿਕੁਐਸਟ ਕਰੂੰਗਾ ਕਿ DAT ਨੂੰ ਚੇਚਾ ਤੌਰ ਤੇ ਕਾਲ ਕਰਨ, ਭਾਈ ਅਸੀਂ ਤੁਸੀਂ ਐਪਲੀਕੇਸ਼ਨ ਨਿਊ ਕਰ ਦਿੱਤੀ ਆ, ਦੈਟਸ ਆਲਰਾਈਟ, ਬਟ ਤੁਸੀਂ ਸਾਡੀ ਲੋਕੇਸ਼ਨ ਹੈਗੀ ਆ, ਅਸੀਂ ਤੁਹਾਨੂੰ ਆਥੋਰਾਈਜ਼ ਨਹੀਂ ਕਰਦੇ ਹੈਗੇ, ਤੁਸੀਂ ਸਾਡੀ ਲੋਕੇਸ਼ਨ ਜਾਂ ਸਾਨੂੰ ਟ੍ਰੇਸ ਕਰੋ ਜਾਂ ਕਿਸ ਤਰ੍ਹਾਂ ਹੈਗਾ। ਥੈਂਕ ਯੂ ਜੀ। ਭਾਈ ਲਾਸਟ ਮੈਂ ਭਾਈ ਇੱਕ ਲਾਸਟ ਵੀ ਕਰਨਾ ਭਾਈ, ਸਰਦਾਰ ਬੂਟਾ ਸਿੰਘ ਜੀ ਸਾਡੇ ਹੈਗੇ, ਮਤਲਬ ਕਾਫੀ ਮੈਂ ਦੇਖਿਆ ਮਤਲਬ ਬਹੁਤ ਹੀ ਅਦਬ ਨਾਲ ਪੇਸ਼ ਹੁੰਦੇ, ਬਹੁਤ ਮੈਨੂੰ ਚੰਗਾ ਲੱਗਦਾ। ਹੋਰ ਪ੍ਰੋਗਰਾਮ ਦੇ ਮੈਂ ਸੁਣਦਾ ਤੇ ਉਹ ਕਰਦੇ ਸੀਗੇ ਜਿੱਦਾਂ ਚੰਗਾ ਲੱਗਦਾ, ਬਹੁਤ ਸੋਹਣੀ ਬੋਲੋ ਭਾਸ਼ਾ ਦੇ ਵਿੱਚ ਤੁਹਾਨੂੰ ਮਿਲਿਆ ਐਂਟਰੀ ਹੁੰਦੀ ਹੈ ਨਾ, ਬਹੁਤ ਵਧੀਆ। ਚਲੋ ਮਤਲਬ ਬਹੁਤ ਵਧੀਆ ਹੈਗਾ ਜੀ, ਲੱਗਦਾ ਸੁਣ ਕੇ। ਜਿੱਦਾਂ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਉਹ ਦੱਸਦੇ ਸੀ ਨਾ ਵੀ ਪ੍ਰੋਬਲਮ ਆਉਂਦੀ ਜਾਂ ਕੋਈ ਚੋਰਾਂ ਦੀ ਸੁਣਦੇ ਨਹੀਂ, ਮੈਂ ਚਾਹੁੰਦਾ ਵੀ ਅਸੀਂ ਵੀ ਸੈਕਰੇਟ ਮੈਟੋ ਏਰੀਆ 'ਚ ਹੈਗੇ ਉੱਦਾਂ, ਤੇ ਉਹ ਜਿੱਦਾਂ ਰਲ ਕੇ ਨਾ ਆਪਣੇ ਪੰਜਾਬੀ ਇਹਨਾਂ ਦੀ ਕੰਪਲੇਂਟ ਕਰਨ ਡਿਪਾਰਟਮੈਂਟ ਦੇ ਵਿੱਚ ਜਾ ਕੇ, ਇਹਨਾਂ ਰਿਟਨ ਜਿਹੜੇ ਪ੍ਰੂਫ ਹੁੰਦੇ ਆ ਜਿੱਦਾਂ ਲੈ ਕੇ ਆਉਣ, ਮੋਨੀਟਰ ਕਰਨ ਵੀ ਹਾਂ ਉਹਨਾਂ ਦੀ ਟਿਕਟ ਨੰਬਰ ਮਿਲਦੀ ਜਾਂ ਉਹਦਾ ਕੋਈ ਨੰਬਰ ਤੁਹਾਨੂੰ ਜ਼ਰੂਰ ਦੇਣਗੇ ਉਹ ਵੀ ਆਹ ਤੁਹਾਡੀ ਕੰਪਲੇਂਟ ਆਈ ਆ। ਜੇ ਤੁਹਾਨੂੰ 2-4 ਕੰਪਲੇਂਟਾਂ ਗਈਆਂ ਤੁਹਾਡੇ ਉੱਤੇ ਵਰਕ ਨਹੀਂ ਹੁੰਦਾ ਨੇ, ਇਹਨਾਂ ਦੇ ਅਗੇਂਸਟ ਲਾ ਸੂਟ ਦੀ ਕੋਈ ਨਾ ਕੋਈ ਪਲੈਨਿੰਗ ਹੋ ਜਾਂਦੀ ਆ। ਲਾਇਰ ਦੇਖ ਕੇ ਨਾ ਫਿਰ ਇਹਨਾਂ ਨੇ ਆਪੇ ਸਿੱਧੇ ਹੋ ਜਾਂਦੇ ਵੀ ਆਪਣੇ ਤੁਹਾਨੂੰ ਕਾਲ ਕੀਤੀ, ਇਹਨਾਂ ਨੱਠ ਗਿਆ ਕਰਨਗੇ ਕਿਦਾਂ ਆਉਣਾ। ਜਿੰਨੀ ਚਿਰ ਇਹਨਾਂ ਨੂੰ ਅਸੀਂ ਕੁਝ ਕਹਿੰਦੇ ਇਹਨਾਂ ਨੂੰ ਆਉਂਦੇ ਨਹੀਂ ਹੈਗੀ। ਗੱਲ ਬਿਲਕੁਲ ਉਹਨਾਂ ਨੇ ਸਹੀ ਕੀਤੀ ਆ ਵੀ ਕਾਲ ਕਰੋ ਤਾਂ ਬੈਠੇ ਰਹੋ, ਬੰਦਾ ਵੇਟ ਕਰਦਾ ਰਹਿੰਦਾ। ਥੈਂਕ ਯੂ ਅਭੀ ਜੀ, ਮਿਹਰਬਾਨੀ। ਸਮਾਂ ਸਮਾਪਤ ਹੋ ਗਿਆ ਜੀ, ਮਿਹਰਬਾਨੀ। ਸੋ ਬਿਲਕੁਲ ਇਹ ਜ਼ਰੂਰ ਜਿਹੜੇ ਪ੍ਰੋਬਲਮ ਹੈ ਨਾ, ਤੁਸੀਂ ਆਪਣੇ ਜਿਹੜੇ ਸਿਟੀ ਕਾਉਂਸਲ ਆ ਉਹਨਾਂ ਨੂੰ ਵੀ ਜ਼ਰੂਰ ਦੱਸਿਆ ਕਰੋ, ਸਿਟੀ ਮੈਨੇਜਰ ਨੂੰ ਵੀ ਈਮੇਲ ਕਰੋ। ਤੇ ਜਾਂਦੇ ਰਾਜਕਰਮੀਤ ਸਿੰਘ ਜੀ, ਇੱਕ ਆਇਓਵਾ ਸਟੇਟ ਦੇ ਵਿੱਚ ਜੇ ਆਪਣੇ ਭੈਣ ਭਰਾ ਜਿਨ੍ਹਾਂ ਦੀਆਂ ਟਰੱਕਿੰਗ ਕੰਪਨੀਆਂ ਤੇ ਤੁਸੀਂ ਜੇ ਟਰੱਕਿੰਗ ਲਈ ਡਰਾਈਵਰ ਹਾਇਰ ਕਰਨੇ ਆ ਤੇ ਆਇਓਵਾ ਸਟੇਟ $2500 ਟ੍ਰੇਨ ਕਰਨ ਦੇ ਲਈ ਟਰੱਕ ਡਰਾਈਵਰਸ ਦੇ ਲਈ ਉਹ ਗ੍ਰਾਂਟ ਦੇ ਰਹੀ ਆ। ਉਹਨਾਂ ਨੇ $6 ਮਿਲੀਅਨ ਗ੍ਰਾਂਟ ਰੱਖੀ ਆ। ਸੋ ਨਾਲੇ ਤਾਂ ਤੁਸੀਂ EMPLOYEE ਹਾਇਰ ਕਰ ਸਕਦੇ, ਨਾਲੇ ਉਹਨੂੰ ਟ੍ਰੇਨ ਕਰ ਸਕਦੇ ਆ। ਇਹ ਸਿਰਫ ਆਇਓਵਾ ਸਟੇਟ ਦੇ ਵਿੱਚ ਆ। ਰਮਨ ਜੀ ਥੈਂਕ ਯੂ ਜੀ, ਮਿਹਰਬਾਨੀ। ਜਾਂਦੇ ਜੇ ਕੁਝ ਕਹਿਣਾ ਚਾਹੁੰਦੇ ਹੋ ਤਾਂ। ਜਾਂਦੇ ਇਹੋ ਹੀ ਕਹਿਣਾ ਚਾਹੁੰਦੇ, ਜਿਹੜੀ ਆ ਗੱਲ ਕੀਤੀ ਹੈ ਕਿ ਡੈਟ ਨੂੰ ਕਹੀਏ ਆਪਾਂ ਕਿ ਸਾਡੀ ਜਿਹੜੀ ਆ ਉਹ ਟਰੈਕਿੰਗ ਨਾ ਕਰੋ। ਸਾਰਿਆਂ ਨਾਲੋਂ ਸੌਖਾ ਤਰੀਕਾ ਹੈਗਾ ਸਿਸਟਮ ਨੂੰ ਬੀਟ ਕਰਨ ਦਾ ਕਿ ਤੁਸੀਂ ਆਪਣਾ ਟਰੱਕ ਪੋਸਟ ਨਾ ਕਰੋ। ਸੋ ਜੇ ਤੁਸੀਂ ਟਰੱਕ ਪੋਸਟ ਨਹੀਂ ਕਰਦੇ ਤੇ ਉਹਨਾਂ ਦਾ ਜਿਹੜਾ ਸਿਸਟਮ ਆ ਸਾਰਾ ਹੀ ਉਹ ਲੰਗੜਾ ਹੋ ਜਾਂਦਾ। ਸੋ ਪਲੀਜ਼ ਸਿੰਪਲ ਜਿਹਾ ਇਹਦਾ ਹੈਗਾ ਕਿ ਡੂ ਨਾਟ ਪੋਸਟ ਯੂਰ ਟਰੱਕ। ਦੈਟਸ ਇਟ। ਥੈਂਕ ਯੂ ਰਮਨ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਮਿਹਰਬਾਨੀ ਜੀ, ਮਿਲਦੇ ਹਾਂ ਅਗਲੀ ਵਾਰੀ। ਥੈਂਕ ਯੂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।